ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫਿਰ ਕਰਾਂਗੇ ਕਈ ਵੱਡੀਆਂ ਖਬਰਾਂ ਨੂੰ ਲੈ ਕੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸਾਲ 2023 ਦੀ 10 ਮਾਰਚ ਹੈ ਤੇ ਦਿਨ ਸ਼ੁੱਕਰਵਾਰ ਹੈ। ਅੱਜ ਸ਼ੁੱਕਰਵਾਰ ਹੈ ਤੇ ਅੱਜ ਇੱਕ ਬ੍ਰੇਕ ਤੇ ਰੁਕਣ ਤੋਂ ਬਾਅਦ ਤੁਹਾਡੀਆਂ ਕਾਲਸ ਤੁਹਾਡੇ ਸਵਾਲਾਂ ਵੱਲ ਚੱਲਾਂਗੇ। ਸਵਾਲ ਪੁੱਛਣ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200। ਸਵਾਲ ਆਪਣਾ ਸੰਖੇਪ ਰੱਖਿਓ ਤੇ ਕੋਸ਼ਿਸ਼ ਕਰਿਓ ਜੇ ਇੱਕ ਸਵਾਲ ਹੀ ਆਪਾਂ ਪੁੱਛ ਲਈਏ ਤਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ, ਪਾਲਿਸੀ ਦੇ ਵਿੱਚ ਚੇਂਜ ਕਰਵਾਉਣ ਦੇ ਲਈ, ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਉਹਨਾਂ ਤੋਂ ਸਵਾਲ ਪੁੱਛਣਾ ਤਾਂ ਉਹਨਾਂ ਦਾ ਨੰਬਰ ਹੈ 415 909 0503। ਜੀ ਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀ ਰੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ, GL ਲੂਬਾ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮੈਨੂੰ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਬਜਟ ਤੋਂ। ਬਜਟ ਸਰਕਾਰਾਂ ਦਾ ਲੇਖਾ ਜੋਖਾ, ਹਿਸਾਬ ਕਿਤਾਬ ਤੇ ਲੋਕਾਂ ਨੂੰ ਇਹ ਦੱਸਣ ਦੇ ਲਈ ਕਾਫੀ ਹੈ ਕਿ ਇਹ ਸਾਲ ਕੀ ਹੋਣਾ ਹੈ, ਸੂਬਾ ਕਿੱਥੇ ਖੜਾ ਹੈ, ਕੀ ਮਿਲਣਾ ਤੇ ਕੀ ਖੋਣਾ। 2023-24 ਵਾਸਤੇ ਪੰਜਾਬ ਦਾ ਬਜਟ ਆ ਗਿਆ ਜੀ, ਕੀ ਕਹਿੰਦਾ? ਦੇਖੋ, ਬਜਟ ਦਾ ਸਾਰਾਂਸ਼ ਜਿਹੜਾ ਹੈ ਜਾਂ ਕਹਿ ਲਓ ਕਿ ਤੱਤ ਸਾਰ ਹੈ, ਬਸ ਉਹ ਇਹਦੇ 'ਚ ਹੀ ਲੁਕਿਆ ਹੈ ਕਿ ਟੈਕਸ ਤੋਂ ਜਨਤਾ ਬਚ ਗਈ। ਟੈਕਸ ਤੋਂ ਜਨਤਾ ਬਚ ਗਈ ਜੀ, ਤੇ ਉਹ ਉਹਨਾਂ ਵਾਅਦਿਆਂ ਨੂੰ ਪੂਰਿਆਂ ਕਰਨ ਤੋਂ ਬਚ ਗਏ ਜਿਹੜੇ ਉਹਨਾਂ ਨੇ ਪਹਿਲਾਂ ਕੀਤੇ ਸਨ। ਦੋਏ ਚੀਜ਼ਾਂ ਨੇ। ਠੀਕ ਹੈ। ਮਤਲਬ ਕਿ ਦੇਖੋ, ਉਹਨਾਂ ਨੇ ਕੀ ਕਿਹਾ ਸੀਗਾ ਕਿ 1000 ਰੁਪਇਆ ਦੇਾਂਗੇ, ਇਹ ਗਰੰਟੀ ਪੂਰੀ ਕਰਾਂਗੇ, ਇਹ ਕਰਾਂਗੇ, ਉਹ ਕਰਾਂਗੇ। ਜੋ ਵੀ ਹਾਲੇ ਉਹਨਾਂ ਦੀਆਂ ਪੈਂਡਿੰਗ ਪਈਆਂ ਨੇ, ਜੋ ਵੀ ਗਰੰਟੀਆਂ, ਉਹ ਕੁਝ ਵੀ ਨਹੀਂ। ਉਹਦੇ 'ਚ OPS ਜੋ ਕਿਹਾ ਸੀ ਇਹਨਾਂ ਨੇ, ਓਲਡ ਪੈਨਸ਼ਨ ਸਕੀਮ, ਉਹਦੇ 'ਚ ਨਿਲ ਬਟਾ ਸਨਾਟਾ ਕੁਛ ਨਹੀਂ ਹੈ। ਠੀਕ ਹੈ। ਫਿਰ 1000 ਰੁਪਇਆ ਬੀਬੀਆਂ ਨੂੰ ਦੇਣਾ, ਕੁਛ ਵੀ ਨਹੀਂ ਹੈ। ਪੈਨਸ਼ਨਾਂ ਵਧਾਵਾਂਗੇ, ਕੁਛ ਵੀ ਨਹੀਂ ਹੈ, ਨਥਿੰਗ। ਪਰ ਬਹੁਤ ਮਾਮਲਿਆਂ ਦੇ ਵਿੱਚ ਉਹ ਕਹਿੰਦੇ ਕਿ ਖੇਤੀ ਸੈਕਟਰ 'ਚ ਚੱਕੋ ਬਈ 13,000 ਕਰੋੜ ਦਾ ਬਜਟ ਵਧਾਤਾ ਤੁਹਾਡਾ। ਫਿਰ ਕਹਿੰਦੇ ਕਿ ਚੱਕੋ ਜੀ ਸਿਹਤ 'ਚ ਵੀ ਵਧਾ ਦਿੰਨੇ ਆਪਾਂ ਥੋੜਾ ਬਹੁਤਾ, ਠੀਕ ਹੈ ਜੀ। ਫਿਰ ਕਹਿੰਦੇ ਕਿ ਬਾਈ ਹੋਰ ਵੀ ਤੇ ਚੀਜ਼ਾਂ ਜ਼ਰੂਰੀ ਨੇ ਤੇ ਨਾਲ ਖੇਡਾਂ ਵੀ ਜ਼ਰੂਰੀ ਨੇ, ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਉਹ ਵੀ ਕਹਿੰਦੇ 55% ਵਧਾ ਦਿੰਨੇ ਤੁਹਾਡਾ। ਮਤਲਬ ਕਿ ਇਸ ਤਰ੍ਹਾਂ ਹੈ ਕਿ ਉਹਨਾਂ ਨੇ ਕੁਛ ਥਾਵਾਂ ਤੇ ਕਹਿ ਲਓ ਕਿ ਇਜ਼ਾਫਾ ਕੀਤਾ, ਪਰ ਕੁਛ ਥਾਵਾਂ ਤੇ ਕਟੌਤੀ ਕਰ ਗਏ। ਪੰਜਾਬੀ ਯੂਨੀਵਰਸਿਟੀ ਦੀ ਗ੍ਰਾਂਟ ਜਿਹੜੀ ਪਹਿਲਾਂ ਹੀ ਡੁੱਬਣ ਡਈ ਆ, ਉਹਦੀ ਗ੍ਰਾਂਟ ਤੇ ਕੱਟ ਮਾਰ ਗਏ ਤੇ ਯੂਨੀਵਰਸਿਟੀ ਵਾਲੇ ਤੇ ਪਿੱਟਣ ਡਏ ਆ ਕਿ ਬਾਈ ਤੁਸੀਂ 164 ਕਰੋੜ ਰੁਪਈਆ ਲੈ ਆਂਦੀ 200 ਕਰੋੜ ਤੋਂ, ਤੇ ਗੱਲ ਇਹ ਆ ਕਿ 150 ਕਰੋੜ ਦੀ ਜਿਹੜੀ ਯੂਨੀਵਰਸਿਟੀ ਕਰਜ਼ਾਈ ਆ, ਨਵਾਂ ਪੇ ਕਮਿਸ਼ਨ ਲਾਗੂ ਹੋਇਆ ਤੇ 100 ਕਰੋੜ ਦਾ ਸਾਲਾਨਾ ਤੇ ਹੋਰ ਵਜਨ ਪੈ ਜਾਣਾ ਹੈ। ਕੀ ਕਰੋਗੇ? ਮਤਲਬ ਕਿ ਇਸ ਤਰ੍ਹਾਂ ਇਹ ਚੀਜ਼ਾਂ ਨੇ ਬਈ ਨਵਾਂ ਟੈਕਸ ਤਾਂ ਕੋਈ ਨਹੀਂ, ਬੋਝ ਕੋਈ ਨਹੀਂ ਹੈ, ਪਰ ਓਵਰਆਲ ਜੇ ਤੁਸੀਂ ਦੇਖੋਗੇ ਤਾਂ ਉਹਦੇ ਵਿੱਚ ਕੋਈ ਵੱਡਾ ਐਲਾਨ ਵੀ ਨਹੀਂ ਹੈ। ਹਾਂ, ਮਤਲਬ ਕਿ ਖਾਸ ਤੌਰ ਤੇ ਖੇਤੀ ਨੂੰ ਆਪਾਂ ਦੇਖੀਏ, ਫਿਰ ਇਸ ਤੋਂ ਇਲਾਵਾ ਸਿਹਤ, ਸਿੱਖਿਆ ਤੇ ਜਾਂ ਥੋੜਾ ਜਿਹਾ ਉਦਯੋਗ ਲਈ ਕੋਈ ਬਹੁਤਾ ਨਹੀਂ ਹੈ। ਇਹਨਾਂ ਸੈਕਟਰਾਂ ਨੂੰ ਹੱਥ ਪੱਲਾ ਮਾਰਿਆ ਗਿਆ। ਪਰ ਇਹ ਸਾਰਾ ਕੁਝ ਜਿਵੇਂ ਆਪਾਂ ਕਹੀਏ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤਜਵੀਜ਼ਾਂ ਹੁੰਦੀਆਂ ਨੇ ਕਿ ਤਜਵੀਜ਼ ਰੱਖੀ ਆ ਜੀ, ਤਜਵੀਜ਼ ਰੱਖੀ ਆ। ਹੁਣ ਇਹ ਪੈਸੇ ਆਉਣਗੇ ਕਿੱਥੋਂ, ਕਿੰਨੇ ਖਰਚ ਹੋਣਗੇ? ਪੂੰਜੀਗਤ ਖਰਚਾ ਮਹਿਜ਼ 11,000 ਕਰੋੜ ਹੈ। ਪੂੰਜੀਗਤ ਖਰਚਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ, ਕੈਪੀਟਲ ਐਕਸਪੈਂਡੀਚਰ ਜਿਹੜਾ ਕਿ ਸਰਕਾਰਾਂ ਨੇ ਲਾਉਣਾ ਹੁੰਦਾ ਹੈ, ਨਿਵੇਸ਼ ਕਰਨਾ ਹੁੰਦਾ ਹੈ, ਇਨਵੈਸਟ ਕਰਨਾ ਹੁੰਦਾ ਹੈ, ਉਹ ਸਿਰਫ 11,000 ਕਰੋੜ ਹੈ। ਉਹਦੇ 'ਚ ਕੁਛ ਵੀ ਏਡਾ ਵੱਡਾ ਕੋਈ ਇਜ਼ਾਫਾ ਨਹੀਂ। ਪਿਛਲੀ ਵਾਰੀ 10,000 ਕਰੋੜ ਸੀਗਾ। ਤਾਂ ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ।
ਜੇ ਹੁਣ ਤਫਸੀਲ 'ਚ ਜਾਣਾ ਹੋਵੇ ਤਾਂ ਬਹੁਤ ਟਾਈਮ ਲੱਗੇਗਾ, ਜੀ ਕਿਉਂਕਿ ਸਾਰੀਆਂ ਵੰਡਾਂ ਬਾਰੇ ਜੇ ਆਪਾਂ ਦੇਖਣਾ ਹੋਵੇ ਕਿ ਕਿਹਨੂੰ ਕਿੰਨੀ ਵੰਡ ਗਈ ਆ, ਕਿਹਨੂੰ ਕਿੰਨੀ ਵੰਡ ਗਈ ਆ, ਤਾਂ ਮੈਂ ਉਹਨੂੰ ਸੰਖੇਪ ਦੇ ਵਿੱਚ ਹੀ ਸਮੇਟ ਦਿੰਦਾ ਕਿ 1,96,462 ਕਰੋੜ ਦਾ ਇਹ ਬਜਟ ਸੀਗਾ, ਜਿਹੜਾ 26% ਇਹਨਾਂ ਨੇ ਵਧਾਇਆ ਤੇ ਪ੍ਰਭਾਵੀ ਮਾਲੀਆ ਘਾਟਾ ਤੇ ਵਿੱਤੀ ਘਾਟਾ ਕ੍ਰਮਵਾਰ ਹੈ ਜਿਹੜਾ 3.32% ਅਤੇ 4.98% ਰੱਖਿਆ ਗਿਆ। ਮਾਲੀਆ ਖਰਚੇ ਦਾ ਅਨੁਮਾਨ 1,23,441 ਕਰੋੜ ਅਰਥਾਤ ਵਿੱਤੀ ਸਾਲ 22-23 ਦੇ ਮੁਕਾਬਲੇ 14% ਦਾ ਇਜ਼ਾਫਾ ਹੈ ਜੀ ਤਾਂ ਮਾਲੀ ਖਰਚੇ ਦਾ ਜਿਹੜਾ ਇਹ ਅਨੁਮਾਨ ਆ। ਤੇ ਫਿਰ ਵਚਨਬੱਧ ਖਰਚਿਆਂ ਲਈ ਇਹ ਜਿਹੜਾ ਹੁੰਦਾ ਹੈ ਉਹ ਇਹ ਅਲੱਗ-ਅਲੱਗ ਟਰਮਾਂ ਹੁੰਦੀਆਂ ਨੇ, ਕੋਈ ਵੱਡੀ ਗੱਲ ਨਹੀਂ। ਵਚਨਬੱਧ ਖਰਚਾ ਕਿ ਜਿਹੜਾ ਕਰਨਾ ਹੈ ਕਰਨਾ ਹੀ ਕਰਨਾ, ਜਿਹੜੇ ਪੱਕੇ ਖਰਚੇ ਆ ਤੁਹਾਡੇ ਮਤਲਬ ਜਾਨੀ ਜਿਹੜੇ ਜਾਣੇ ਹੀ ਆ ਉਹ ਕਿੰਨੇ 74,620 ਕਰੋੜ ਇਹ ਪ੍ਰਸਤਾਵ ਹੈ ਇਹਨਾਂ ਦਾ, ਠੀਕ ਹੈ ਜੀ। ਇਹ 12% ਪਿਛਲੇ ਸਾਲ ਦੇ ਨਾਲ ਇਹ ਵਿੱਤੀ ਸਾਲ ਜਿਹਨੂੰ ਆਪਾਂ ਕਹਿੰਦੇ ਉਹਦੇ ਨਾਲ ਜੇ ਆਪਾਂ ਤੁਲਨਾ ਕਰੀਏ ਤਾਂ 12% ਜ਼ਿਆਦਾ। ਪ੍ਰਭਾਵੀ ਪੂੰਜੀ ਖਰਚਾ ਮੈਂ ਤੁਹਾਨੂੰ ਦੱਸ ਹੀ ਦਿੱਤਾ, ਕੈਪੀਟਲ ਐਕਸਪੈਂਡੀਚਰ ਉਹ 11,782 ਕਰੋੜ ਹੈ। ਫਿਰ GSDP ਰਹੇਗੀ ਪੰਜਾਬ ਦੀ, ਇਹ ਚੀਜ਼ਾਂ ਬੇਸਿਕ ਨੇ ਤੁਹਾਡੇ ਸਮਝਣ ਵਾਲੀਆਂ। GSDP ਜਿਹੜੀ ਹੈ ਉਹ ਆਕਾਰ ਚ ਰਹੇਗੀ 6,98,635 ਕਰੋੜ ਇਹ ਅੰਦਾਜ਼ਾ ਹੈ। ਮਤਲਬ ਆਲਮੋਸਟ ਤੁਸੀਂ ਕਹਿ ਸਕਦੇ ਹੋ ਕਿ GSDP ਦਾ ਆਕਾਰ ਜਿਹੜਾ ਹੈ ਉਹ ਪੰਜਾਬ ਦੀ ਦਾ ਹੋ ਜਾਏਗਾ ਟੋਟਲ 7 ਲੱਖ ਕਰੋੜ। ਪਰ ਕੈਪੀਟਲ ਇਨਕਮ 1,73,873 ਰੁਪਏ ਜਿਹੜੀ ਕਿ 7.40% ਵੱਧ ਆ। ਪਰ ਜੇ ਤੁਸੀਂ ਕੌਮੀ ਪੱਧਰ ਤੇ ਦੇਖੋਗੇ ਤੇ ਪੰਜਾਬ ਕੌਮੀ ਪੱਧਰ ਤੇ ਪਰ ਕੈਪੀਟਲ ਇਨਕਮ 1,97,000 ਦੇ ਮੁਕਾਬਲੇ ਵੀ ਤੁਸੀਂ ਦੇਖ ਲਓ ਕਿ 24,000 ਘਟ ਗਿਆ ਜੀ। ਆ ਹਾਲ ਆ ਤਾਂ ਇਹਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ ਕਿ ਪੰਜਾਬ ਕਿੱਧਰ ਨੂੰ ਜਾ ਰਿਹਾ। ਇਹ ਤਾਂ ਫੋਰ ਟਰੈਕਟਰ ਵਾਂਗੂ ਪਿਛਾਂ ਨੂੰ ਭੱਜਣ ਡਏ ਨੇ। ਇਨਵੈਸਟਮੈਂਟ ਇਸ ਸਾਲ ਦੇ ਵਿੱਚ ਟੋਟਲ 41,000 ਕਰੋੜ ਦੀ ਆਈ ਆ। ਤੇ ਖੈਰ ਬਜਟ ਦੇ ਦੌਰਾਨ ਹੰਗਾਮਾ ਵੀ ਹੋਇਆ, ਥੋੜਾ ਰੌਲਾ ਵੀ ਪਿਆ ਕਿ ਇਹਦੇ ਵਿੱਚ ਕੁਛ ਨਹੀਂ ਹੈਗਾ। ਬਿਜਲੀ ਸਬਸਿਡੀ ਵੀ ਇਹਨਾਂ ਨੇ 9331 ਕਰੋੜ ਰੁਪਏ ਰਾਖਵੇਂ ਰੱਖ ਲਿਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਖੇਤੀ ਵਾਸਤੇ ਵੀ ਭਰਵਾਂ ਬਜਟ ਜਿਹੜਾ ਕਹਿੰਦੇ ਕਿ ਅਸੀਂ ਰੱਖ ਦਿੱਤਾ ਹੈ। ਇਸ ਤੋਂ ਇਲਾਵਾ ਨਹਿਰੀ ਢਾਂਚੇ ਵਾਸਤੇ ਤਕਰੀਬਨ 2600 ਕਰੋੜ ਰੁਪਇਆ ਇਹ ਵੀ ਇਹਨਾਂ ਨੇ ਰੱਖਿਆ ਜੀ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦੀ। ਅੰਮ੍ਰਿਤਪਾਲ ਸਿੰਘ ਦਾ ਸਾਥੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀਗਾ, ਬਾਅਦ ਦੇ ਵਿੱਚ ਜ਼ਮਾਨਤ ਵੀ ਮਿਲ ਗਈ ਹੈ ਜੀ। ਦੇਖੋ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਸਾਥੀ ਸੀਗਾ ਗੌਰਵ ਔਜਲਾ, ਉਹ ਪਹਿਲਾਂ ਇਹਨਾਂ ਨੇ ਰੋਕਿਆ, ਫਿਰ ਡਿਟੇਨ ਕੀਤਾ, ਫਿਰ ਅਰੈਸਟ ਪਾ ਦਿੱਤੀ। ਅਰੈਸਟ ਪਾਈ ਸੀ ਉਹ 188 ਦੇ ਵਿੱਚ। 188 ਜਿਵੇਂ ਅਸਲੇ ਦੀ ਨੁਮਾਇਸ਼ ਵਾਲਾ ਕੇਸ ਸੀਗਾ। ਬਾਅਦ ਦੇ ਵਿੱਚ ਇਹਨਾਂ ਨੇ ਉਹ ਸਾਰੀਆਂ ਗੱਲਾਂ ਖੋਲ ਦਿੱਤੀਆਂ। ਤਾਂ ਉਹਦੇ ਵਿੱਚ ਕੀ ਹੈ ਕਿ ਉਹ ਤੇ ਸਾਰਾ ਕੁਝ ਜਿਹੜਾ ਹੈ ਨਾ ਉਹ ਮਤਲਬ ਕਿ ਸਾਫ਼ ਹੀ ਹੈ। ਸਮਝੋ ਕਿ ਜਿੱਦਾਂ ਜੂਆ ਖੇਡਦੇ ਆ, ਕੋਈ ਫੜਿਆ ਜਾਂਦਾ ਹੈ। ਹਾਂਜੀ ਹੁਣ ਜੂਆ ਚਾਹੇ ਲੱਖ ਦਾ ਚੱਲ ਰਿਹਾ, ਚਾਹੇ ਕਰੋੜ ਦਾ ਚੱਲ ਰਿਹਾ, ਤੇ ਚਾਹੇ ਕੋਈ ਮੇਰੇ ਵਰਗਾ ਮਾਤੜ 10-10 ਦੀ ਬਾਜ਼ੀ ਲਾ ਰਿਹਾ, ਜਾਣਾ ਉੱਥੇ ਠਾਣੇ ਹੈ। ਮਤਲਬ ਕਿ ਮੈਂ ਦੱਸ ਰਿਹਾ ਕਿ ਕਿਸ ਤਰ੍ਹਾਂ ਦੀ ਧਾਰਾ ਹੁੰਦੀ ਹੈ, ਮੈਂ ਕਿਸੇ ਨੂੰ ਉਹ ਨਹੀਂ ਕਹਿ ਰਿਹਾ। ਤਾਂ ਉੱਥੇ ਕੀ ਹੈ ਕਿ ਚਾਹੇ ਲੱਖ ਦਾ, ਚਾਹੇ ਕਰੋੜ ਦਾ, ਚਾਹੇ ਕੁਝ ਵੀ ਹੈ, ਤਾਂ ਉਹਦੇ ਚ ਕੀ ਹੈ ਕਿ ਪੈਰੋ ਪੈਰ ਜ਼ਮਾਨਤ ਹੈ। ਠੀਕ ਹੈ ਨਾ ਜੀ। ਤਾਂ ਅਗਲੇ ਫਿਰ ਅੱਜ ਕੱਲ ਤੁਹਾਨੂੰ ਪਤਾ ਕਰੋੜਾਂ ਵਾਲਾ ਚੱਲਦਾ। ਇਸੇ ਤਰ੍ਹਾਂ ਇੱਕ ਧਾਰਾ ਇਹਨਾਂ ਨੇ ਬਣਾਈ ਹੋਈ ਹੈ 188, ਉਹਦੇ ਚ ਇਹ ਨਾਮਜ਼ਦ ਕਰ ਦਿੰਦੇ ਨੇ। ਜਿੱਦਾਂ ਆਪਾਂ ਤੁਸੀਂ ਦੇਖਿਆ ਹੋਣਾ ਇੱਕ ਛੋਟੇ ਜਿਹੇ ਬੱਚੇ ਤੇ ਵੀ ਪਰਚਾ ਹੋ ਗਿਆ ਸੀਗਾ, ਜਿਹਦੀ ਫੋਟੋ 7-8 ਸਾਲ ਪੁਰਾਣੀ ਸੀਗੀ ਜੀ ਜੀ। ਤਾਂ ਉਦੋਂ ਇੱਕ ਪੱਕੀ ਰਫਲ ਜਿਹਨੂੰ ਆਪਾਂ ਕਹਿੰਦੇ 315 ਬੋਰ, ਉਹ ਫੜਾ ਕੇ ਕਿਸੇ ਨੇ ਫੋਟੋ ਲਵਾਈ, ਉਹਨੂੰ ਤਾਂ ਵਿਚਾਰੇ ਨੂੰ ਸੁਰਤ ਵੀ ਨਹੀਂ ਸੀ ਉਦੋਂ। ਉਹਦੀ ਫੋਟੋ ਦੇਖ ਕੇ ਉਹਦੇ ਤੇ ਵੀ ਪਰਚਾ ਹੋ ਗਿਆ ਸੀ 188 ਦਾ। ਤਾਂ ਇਹ ਇਸ ਤਰ੍ਹਾਂ ਦਾ ਪਰਚਾ ਬਾਅਦ ਚ ਦੱਸਿਆ ਗਿਆ ਕਿ 188 ਪਹਿਲਾਂ ਤਾਂ ਦੇਖੋ ਗੱਲ ਇਹ ਹੈ ਕਿ ਜਦੋਂ ਏਜੰਸੀਆਂ ਰੁਕਦੀਆਂ ਤਾਂ ਸਾਰਿਆਂ ਦੇ ਕੰਨ ਖੜੇ ਹੁੰਦੇ ਆ ਨਾ ਕਿ ਕੀ ਆ ਬਈ UAP ਤਾਂ ਨਹੀਂ ਲੱਗਾ, ਫਲਾਣਾ ਤਾਂ ਨਹੀਂ ਲੱਗਾ। ਬਾਅਦ ਚ ਜਦੋਂ ਇਹ ਲੱਗਾ ਕਿ 188 ਆਪਣੇ ਵਰਗੇ ਤਾਂ ਉਸ ਵੇਲੇ ਜਾਂਦੇ ਆ ਕਿ 188 ਕੁਛ ਨਹੀਂ ਹੈ। ਜਿਵੇਂ ਡਿਜ਼ਾਸਟਰ ਮੈਨੇਜਮੈਂਟ ਐਕਟ ਦੀ ਵੀ 188 ਹੁੰਦੀ ਹੈ, ਖੜੇ ਪੈਰੋਂ ਤੁਹਾਨੂੰ ਤੋਂ 50 ਰੁਪਏ ਲੈ ਕੇ ਤੇ ਛੱਡ ਦਿੰਦੇ ਨੇ। ਉਦਾਂ ਹੀ ਇਹ ਵੀ ਜਿਹੜੀ ਹੈ ਉਹ CRPC ਦੀ ਵੀ ਹੈ ਸ਼ਾਇਦ 188, ਤੇ ਉਹ ਮਤਲਬ ਕਿ ਬੇਲੇਬਲ ਹੈ। ਬੇਲੇਬਲ ਇਹ ਕਿ ਖੜੇ ਪੈਰ ਤੁਹਾਡੀ ਜ਼ਮਾਨਤ ਹੁੰਦੀ ਹੈ ਜੀ, ਉਹ ਜ਼ਮਾਨਤ ਮਿਲ ਜਾਣੀ ਸੀ। ਪਰ ਤੁਸੀਂ ਇਹ ਵੇਖੋ ਨਾ ਕਿ ਇੰਨੀ ਖਬਰ ਵੱਡੀ ਜਿਹੜੀ ਬਣਾਈ ਕਾਤੋਂ ਗਈ ਹੈ। ਇਹ ਖਬਰ ਪੂਰੀ 1.5 ਦਿਨ ਚੱਲਦੀ ਰਹੀ ਆ। ਤਾਂ ਪ੍ਰਵੀਨ ਜੀ ਇਹ ਤੋਂ ਲੱਗਦਾ ਹੈ ਕਿ ਇਹਨਾਂ ਨੇ ਸ਼ਾਇਦ ਇੱਕ ਮੈਸੇਜ ਦਿੱਤਾ ਹੈ, ਕਿਉਂਕਿ ਅੰਮ੍ਰਿਤਪਾਲ ਸਿੰਘ ਵੱਲ ਜਵਾਨੀ ਜਿਹੜੀ ਆ ਥੋੜੀ ਔਲਾਰਵਾਦੀ ਹੈਗੀ ਆ। ਤਾਂ ਉਹ ਕੀ ਹੈ ਕਿ ਇੱਕ ਮੈਸੇਜ ਚਲੇ ਗਿਆ ਉਸ ਚੀਜ਼ ਦੇ ਨਾਲ। ਜ਼ਮਾਨਤ ਤਾਂ ਹੋ ਹੀ ਜਾਣੀ ਸੀ ਖੜੇ ਪੈਰ। ਗੌਰਵ ਔਜਲਾ ਜ਼ਮਾਨਤ ਲੈ ਕੇ ਉੱਥੋਂ ਆਪਦੇ ਘਰੇ ਚਲੇ ਗਿਆ। ਪਰ ਗੱਲ ਇਹ ਹੈ ਕਿ ਉਹ ਖਬਰ ਬਹੁਤ ਵੱਡੀ ਬਣਾ ਕੇ ਪੇਸ਼ ਕੀਤੀ ਗਈ ਮੀਡੀਆ ਦੇ ਵਿੱਚ, ਮੇਰੇ ਖਿਆਲ ਦੇ ਨਾਲ ਇਸ ਮੰਤਵ ਦੇ ਨਾਲ ਕਿ ਥੋੜਾ ਜਿਹਾ ਡਰ ਪਵੇ, ਕਿਉਂਕਿ ਜ਼ਿਆਦਾਤਰ ਜਵਾਨ ਬੰਦਿਆਂ
ਜਵਾਨ ਮੁੰਡਿਆਂ ਦਾ ਜੇ ਆਪਾਂ ਰੁਝਾਨ ਵੇਖੀਏ ਬਾਹਰ ਵੱਲ ਨੂੰ ਹੁੰਦਾ ਹੈ ਜਾਂ ਜਿਹੜੇ ਬਾਹਰੋਂ ਕੋਈ ਸਪੋਰਟ ਕਰਨ ਆਉਂਦੇ ਆ ਤਾਂ ਉਹ ਥੋੜਾ ਜਿਹਾ ਮੈਨੂੰ ਇਉਂ ਲੱਗਦਾ ਹੈ ਜ਼ਿਆਦਾ ਪ੍ਰਚਾਰ ਹੋ ਸਕਦਾ, ਮੈਂ ਗਲਤ ਹੋਵਾਂ, ਜ਼ਿਆਦਾ ਪ੍ਰਚਾਰ ਇਸ ਕਰਕੇ ਕਰ ਦਿੱਤਾ ਗਿਆ, ਬਹੁਤ ਵੱਡੀ ਖਬਰ ਇਸ ਕਰਕੇ ਬਣਾ ਕੇ ਪੇਸ਼ ਕੀਤੀ ਗਈ, ਕੋਈ ਧਾਰਾ ਨਹੀਂ ਦੱਸੀ, ਕੋਈ ਕੁਛ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਇਸ ਕਰਕੇ ਕਿ ਥੋੜਾ ਇੱਕ ਜਿੱਦਾਂ ਕਰੀਏ ਨਾ ਕਿ ਥੋੜਾ ਡਰ ਪੈਦਾ ਹੋ ਜਾਵੇ ਜਾਂ ਇੱਕ ਮੈਸੇਜ ਜਾਵੇ ਕਿ ਬਈ ਸਾਡੀ ਨਿਗਰਾਨੀ ਹੈ ਤੁਹਾਡੇ ਤੇ। ਸੋ ਸ਼ਾਇਦ ਇਸੇ ਕਰਕੇ ਖਬਰ ਨੂੰ ਬਹੁਤ ਵੱਡਿਆ ਬਣਾ ਕੇ ਪੇਸ਼ ਕੀਤਾ ਗਿਆ, ਜਦ ਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਧਾਰਾ ਕਿਸੇ ਤੇ ਵੀ ਲੱਗੇ ਚਾਹੇ ਕੋਈ ਵੀ ਆ, ਉਹਦੀ ਖੜੇ ਪੈਰੀ ਜ਼ਮਾਨਤ ਆ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਸੁਖਪਾਲ ਖਹਿਰਾ ਦੀ। ਸੁਖਪਾਲ ਖਹਿਰਾ ਨੇ ਸਿੱਖਿਆ ਮੰਤਰੀ ਨੂੰ ਕਿਹਾ ਵੀ ਤੁਸੀਂ ਮਾਫੀ ਮੰਗੋ। ਅੱਜ ਦੇਖੋ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਭੇੜ ਹੋਇਆ ਸੀਗਾ ਇਹਨਾਂ ਦੇ ਨਾਲ ਸਦਨ ਦੇ ਵਿੱਚ, ਹਾਊਸ ਦੇ ਵਿੱਚ ਕਾਫੀ ਜ਼ਿਆਦਾ ਬਹਿਸਬਾਜ਼ੀ ਹੋਈ ਸੀਗੀ ਹਰਜੋਤ ਸਿੰਘ ਬਹਿਸ ਅਤੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਦਰਮਿਆਨ। ਦਰਅਸਲ ਕੀ ਹੈ ਕਿ ਇਹਨਾਂ ਨੇ ਟਵੀਟ ਕੀਤੇ ਸਨ, ਇਹਨਾਂ ਦੇ ਜੋ ਪ੍ਰਿੰਸੀਪਲ ਘਲਾਏ ਗਏ ਆ ਉਹਨਾਂ ਦੇ ਕ੍ਰਾਈਟੇਰੀਆ ਨੂੰ ਲੈ ਕੇ, ਤਾਂ ਇਹ ਸੁਖਪਾਲ ਸਿੰਘ ਖਹਿਰਾ ਨੇ ਪੁੱਛਿਆ ਹੈ ਹੁਣ ਦੁਬਾਰਾ ਕਿ ਪ੍ਰਿੰਸੀਪਲ ਦੁਬਾਰਾ ਅਪਲਾਈ ਕਰਨ ਦਾ ਪੋਰਟਲ ਦਸੰਬਰ 2022 ਦੇ ਵਿੱਚ ਖੁੱਲਿਆ ਸੀ ਤੇ 20 ਜਨਵਰੀ 2023 ਆਖਰੀ ਤਰੀਕ ਸੀ, ਜਦ ਕਿ ਵਿਧਾਨ ਸਭਾ ਦੇ ਸਦਨ ਅੰਦਰ ਤੁਸੀਂ ਯਾਨੀ ਹਰਜੋਤ ਸਿੰਘ ਬੈਂਸ ਨੂੰ ਕਹਿ ਰਿਹਾ ਕਿ ਵੱਲੋਂ ਪੋਰਟਲ ਖੁੱਲਣ ਦੀ ਤਰੀਕ ਅਕਤੂਬਰ 22 ਦੱਸੀ ਗਈ ਆ। ਤੇ ਇਸੇ ਮੁੱਦੇ ਤੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਦਨ ਨੂੰ ਮਿਸਲੀਡ ਕਰਨ ਕਰਕੇ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ। ਤੁਹਾਨੂੰ ਯਾਦ ਹੋਏਗਾ ਨਾ ਹਰਜੋਤ ਸਿੰਘ ਬੈਂਸ ਨੇ ਕਿਹਾ ਸੀਗਾ ਕਿ ਤੂੰ ਝੂਠ ਬੋਲਦਾ ਹੈ ਜਾਂ ਮਤਲਬ ਕਿ ਜਿਸ ਤਰ੍ਹਾਂ ਬੋਲਦੇ ਹੁੰਦੇ ਆ ਤਲਖੀ ਚ ਕਿ ਗਲਤ ਕਰਦੇ ਹੋ, ਇਹ ਕਰਦੇ ਹੋ, ਉਹ ਕਰਦੇ ਹੋ। ਤਾਂ ਗੱਲ ਇਹ ਹੈ ਕਿ ਇਹਨਾਂ ਨੇ ਜੋ ਆਪਣਾ ਉੱਥੇ ਪੱਖ ਰੱਖਿਆ ਇਹਨਾਂ ਨੂੰ ਝੂਠਿਆਂ ਕਰਕੇ, ਤਾਂ ਹੁਣ ਸੁਖਪਾਲ ਸਿੰਘ ਖਹਿਰਾ ਨੇ ਦੁਬਾਰਾ ਡਾਕੂਮੈਂਟ ਜਿਹੜੇ ਆ ਉਹ ਛਾਇਆ ਕੀਤੇ ਆ ਕਿ ਆਹ ਵੇਖੋ ਜੀ ਤੁਹਾਡੀ ਜਿਹੜੀ ਕਟ ਆਫ ਡੇਟ ਆ ਤੁਸੀਂ ਉੱਥੇ ਅਕਤੂਬਰ 22 ਜਿਹੜੀ ਆ ਪੋਰਟਲ ਖੁੱਲਣ ਦੀ ਤਰੀਕ ਦੱਸੀ ਜਾਂਦੇ ਹੋ, ਤਾਂ ਇਹ ਝੂਠ ਹੈ ਤੇ ਜੇ ਤੁਸੀਂ ਝੂਠ ਬੋਲਿਆ ਤਾਂ ਫਿਰ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ। ਵੈਸੇ ਤੇ ਇੱਥੇ ਇਹਨਾਂ ਦਾ ਇੱਕ ਮੰਤਰੀ ਉਹ ਝੂਠ ਬੋਲ ਗਿਆ ਸੀ, ਤੁਹਾਨੂੰ ਪਤਾ ਹੀ ਹੈ ਜੀ। ਮੈਂ ਟਵਿੱਟਰ ਨਹੀਂ ਚਲਾਉਂਦਾ, ਮੈਨੂੰ ਨਹੀਂ ਪਤਾ ਕਿਵੇਂ ਚੱਲਦਾ, ਲੰਮੀਆਂ ਲੰਮੀਆਂ ਬਾਹਾਂ ਉਲਾਰ ਕੇ, ਜਦ ਕਿ ਉਸੇ ਹੀ ਮੰਤਰੀ ਨੇ ਗੁਜਰਾਤ 'ਚ ਪਕੌੜੇ ਤਲਦਿਆਂ ਦੀ ਆਪਣੀ ਫੋਟੋ ਪੋਸਟ ਕੀਤੀ ਹੋਈ ਹੈ ਜੀ। ਤੇ ਉਸੇ ਹੀ ਮਾਮਲੇ 'ਚ ਸੁਖਪਾਲ ਖਹਿਰਾ ਦੇ ਵਿਰੁੱਧ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕੀਤੇ ਹੋਏ ਆ ਜੀ, ਜ਼ਮੀਨ ਨੱਪੀ ਵਾਲੇ ਮਾਮਲੇ 'ਚ। ਤਾਂ ਮਤਲਬ ਕਿ ਇਹ ਤੇ ਬਥੇਰਾ ਕੁਝ ਕਰ ਜਾਂਦੇ ਨੇ। ਖੈਰ ਜੇ ਤੇ ਹੁਣ ਸਪੀਕਰ ਮਤਲਬ ਕਿ ਕੋਈ ਪਿਰਤ ਸਿਰਜਣੀ ਚਾਹੁੰਦੇ ਹੋਣ, ਮਿਸਾਲ ਪੈਦਾ ਕਰਨੀ ਚਾਹੁੰਦੇ ਹੋਣ ਜੀ, ਬਈ ਸਪੀਕਰ ਹਮੇਸ਼ਾ ਨਿਰਪੱਖ ਚੱਲਦੇ ਆ ਤੇ ਘੇਰਿਆ ਜਾ ਸਕਦਾ, ਇਹਨਾਂ ਨੂੰ ਘੇਰਿਆ ਜਾ ਸਕਦਾ। ਔਰ ਉਧਰ ਜੇ ਤੁਸੀਂ ਵੇਖੋਗੇ ਰਾਹੁਲ ਗਾਂਧੀ ਘਿਰੇ ਪਏ ਨੇ, ਉਹਨਾਂ ਦੀ ਤੇ ਨੌਬਤ ਇੱਥੋਂ ਤੱਕ ਆਈ ਪਈ, ਦੱਸਦੇ ਆ ਕਿ ਹੋ ਸਕਦਾ ਮੈਂਬਰਸ਼ਿਪ ਵੀ ਰੱਦ ਹੋ ਜਾਵੇ ਕਿਉਂਕਿ ਮਰਿਆਦਾ ਕਮੇਟੀ ਦੇ ਕੋਲ ਉਹਨਾਂ ਦਾ ਮਾਮਲਾ ਚਲੇ ਗਿਆ। ਉਹੀ ਮੈਂ ਜਿਵੇਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਇੱਕ ਵਾਰੀ ਕਿ ਅਡਾਨੀ ਅਤੇ ਨਰਿੰਦਰ ਮੋਦੀ ਦਾ ਨਾਮ ਲੈਣ ਦੇ ਚੱਕਰ 'ਚ, ਸੋ ਇਹ ਹੋ ਜਾਂਦਾ ਕਈ ਵਾਰ ਕਸੂਤਾਈਆ ਪੈ ਜਾਂਦਾ ਹੈ ਜੀ। ਜੀ ਜੀ। ਅਰਸ਼ ਡੱਲਾ ਨੇ ਵੀ ਮੀਡੀਆ ਨੂੰ ਕੋਈ ਧਮਕੀ ਦਿੱਤੀ ਹੈ ਮਿੰਟੂ ਜੀ? ਹਾਂਜੀ ਦੇਖੋ, ਅਰਸ਼ ਡੱਲਾ ਦਾ ਜਿਹੜਾ ਪੋਸਟ ਹੈ, ਇੱਕ ਧਮਕੀ ਸਿੱਧੀ ਤਾਂ ਨਹੀਂ ਕਿਸੇ ਪੱਤਰਕਾਰ ਨੂੰ ਵੀ ਇਹ ਆਪਾਂ ਕਹਿ ਲਈਏ ਕਿ ਫੋਨ ਕਰਕੇ ਦਿੱਤੀ ਗਈ ਆ, ਪੋਸਟ ਪਾ ਕੇ ਹੀ ਪੱਤਰਕਾਰਾਂ ਨੂੰ ਕਹਿ ਲਓ ਜਾਂ ਮੀਡੀਆ ਨੂੰ ਕਹਿ ਲਓ ਕਿ ਆਗਾਹ ਕੀਤਾ ਗਿਆ ਜਾਂ ਚੇਤਾਇਆ ਗਿਆ, ਚੇਤਾਵਨੀ ਦਿੱਤੀ ਗਈ ਆ ਕਿ ਬਈ ਸਾਡੀਆਂ ਜਿਹੜੀਆਂ ਖਬਰਾਂ ਨੇ ਉਹ ਝੂਠੀਆਂ ਨਾ ਲਾਓ, ਨਹੀਂ ਤਾਂ ਫਿਰ ਤੁਸੀਂ ਵੀ ਰਗੜੇ ਜਾਓਗੇ। ਸਿੱਧਾ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਧਮਕੀ ਪੱਤਰ ਹੀ ਹੈ ਕਿ ਫਿਰ ਤੁਹਾਨੂੰ ਵੀ ਮਾਰਨਾ ਸ਼ੁਰੂ ਕਰਾਂਗੇ, ਸਿੱਧਾ ਹਿਸਾਬ ਆ। ਮਤਲਬ ਕਿ ਇਹ ਆ ਕਿ ਇਹਨਾਂ ਨੇ ਬਾਰਦੇਕੇ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਕੀਤਾ ਸੀ, ਸ਼ਾਇਦ ਤੁਸੀਂ ਉਹ ਵੀਡੀਓ ਵੀ ਵੇਖੀ ਹੋਣੀ ਹੈ, ਸੀਸੀਟੀਵੀ ਕੈਮਰੇ 'ਚ ਕਹਿ ਰਿਹਾ ਸੀ, ਘਰ ਦੇ ਵਿੱਚ ਪੱਠੇ ਪਾਉਣ ਡਿਆ ਬੰਦਾ ਤੇ ਮਾਰਤਾ ਸੀਗਾ। ਉਹ ਇਹਨਾਂ ਦੀ ਕੋਈ ਦੁਸ਼ਮਣੀ ਸੀਗੀ, ਪਹਿਲਾ ਮੁੰਡਾ ਇਹਨਾਂ ਦੇ ਨਾਲ ਦਾ ਕੋਈ ਮਰਿਆ ਸੀਗਾ ਤੇ ਉਸੇ ਚੱਕਰ ਦੇ ਵਿੱਚ ਮੁੜ ਕੇ ਜਦੋਂ ਸ਼ੂਟਰ ਫੜੇ ਗਏ ਤਾਂ ਹੋਇਆ ਕਿ ਕੁਝ ਪੱਤਰਕਾਰਾਂ ਨੇ ਰਿਪੋਰਟ ਕੀਤਾ ਕਿ ਜਿਹੜੇ ਉਹ ਸ਼ੂਟਰ ਨੇ ਉਹ ਪੁਲਿਸ ਕੋਲ ਮੰਨੇ ਆ ਕਿ ਅਰਸ਼ ਡੱਲਾ ਨੇ ਸਾਨੂੰ ਬੜੇ ਸੁਪਨੇ ਵਿਖਾਏ ਸੀਗੇ, ਇਹ ਕਰ ਦਿਆਂਗਾ, ਉਹ ਕਰ ਦਿਆਂਗਾ, ਪਰ ਬਾਅਦ ਦੇ ਵਿੱਚ ਉਹਨੇ 10-10 12-12 ਹਜ਼ਾਰ ਰੁਪਇਆ ਦੇ ਕੇ ਤੇ ਪੱਲਾ ਝਾੜ ਲਿਆ। ਠੀਕ ਹੈ। ਜਦ ਕਿ ਇਹਦਾ ਅਰਸ਼ ਡਾਲੇ ਦਾ ਇਹ ਕਹਿਣਾ ਆ ਕਿ ਭਾਈ ਅਸੀਂ ਪੈਸੇ ਪੂਸਿਆਂ ਦੀ ਕੋਈ ਪਰਵਾਹ ਨਹੀਂ ਕਰਦੇ, ਜਿੰਨਾ ਤੁਸੀਂ ਕਮਾਉਣੇ ਹੋ ਉਸ ਤੋਂ ਵੱਧ ਅਸੀਂ ਆਪਣੇ ਭਰਾਵਾਂ ਤੇ ਖਰਚ ਕਰਦੇ ਹਾਂ ਤੇ ਅਸੀਂ ਕੋਈ ਇਹੋ ਜਿਹੀ ਧੋਖੇਬਾਜ਼ੀ ਨਹੀਂ ਕਰਦੇ। ਤੇ ਨਾਲ ਹੀ ਇਹ ਕਿਹਾ ਕਿ ਇਹ ਕਤਲ ਕੋਈ ਪੈਸੇ ਲਈ ਨਹੀਂ ਸੀ, ਯਾਰੀ ਦੋਸਤੀ ਨਹੀਂ ਸੀ, ਮਤਲਬ ਕਿ ਆਪਣੇ ਭਰਾਵਾਂ ਲਈ ਸੀਗਾ। ਤਾਂ ਇਸ ਕਰਕੇ ਹੀ ਜਿਹੜਾ ਧਮਕੀ ਵਾਲਾ ਕੰਮ ਇੱਥੋਂ ਤੱਕ ਪਹੁੰਚਿਆ। ਦੇਖੋ ਗੱਲ ਇਹ ਆ
ਪ੍ਰਵੀਨ ਜੀ ਕਿ ਮੀਡੀਆ ਵਾਲੇ ਵੀ ਹੁਣ ਪਹਿਲੀ ਗੱਲ ਤੇ ਵੇਖਣ ਵਾਲੀ ਹੈ, ਇਹਨਾਂ ਨੂੰ ਵੈਸੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਗੈਂਗਸਟਰਾਂ ਨੂੰ ਕਿ ਤੁਹਾਨੂੰ ਇੰਨਾ ਫੇਮਸ ਮੀਡੀਆ ਨੇ ਕੀਤਾ, ਪੰਜਾਬੀ ਮੀਡੀਆ ਨੇ ਬਹੁਤ ਕੀਤਾ, ਫੇਮਸ ਕਹਿ ਲੋ ਜਾਂ ਬਦਨਾਮ ਕਹਿ ਲੋ, ਪਰ ਮਸ਼ਹੂਰ ਕੀਤਾ ਹੈ, ਜੋ ਮਰਜ਼ੀ ਹੈ। ਅੱਛਾ, ਹੁਣ ਦੂਜੀ ਗੱਲ ਇਹ ਹੈ ਕਿ ਜਦੋਂ ਉਸ ਮਸ਼ਹੂਰੀ ਚੋਂ ਜ਼ਿਆਦਾ ਪੈਸੇ ਬਣ ਲੱਗ ਗਏ ਜੀ, ਹੁਣ ਇਹ ਅੰਨੇਵਾਹ ਵੀ ਚੱਲ ਜਾਂਦੇ ਆ, ਮਤਲਬ ਕਿ ਤੁੱਕੇ ਵੀ ਤੇ ਇਧਰੋਂ ਉਧਰੋਂ ਕੋਈ ਕੱਚ ਘਰੜੀ ਸੂਚਨਾ ਮਿਲੀ ਹੋਵੇ। ਗੱਲ ਇਹ ਹੈ ਕਿ ਸਪਸ਼ਟ ਹੈ ਨਾ, ਹੁਣ ਤੁਸੀਂ ਦੇਖੋ, ਚਲੋ ਮੈਂ ਕਦੇ ਵੀ ਕਿਸੇ ਦੇ ਸਰੋਤ ਤੇ ਕਦੇ ਵੀ ਕਿਸੇ ਦੀ ਜਾਣਕਾਰੀ ਤੇ ਕਿੰਤੂ ਨਹੀਂ ਕੀਤਾ, ਕਦੇ ਰੱਦ ਨਹੀਂ ਕੀਤਾ, ਕਿ ਜਾਨੀ ਕਹਿਣ ਦਾ ਮਤਲਬ ਹੈ ਆਪਾਂ ਕਹਿੰਦੇ ਕਿ ਠੀਕ ਹੈ, ਪਰ ਦੂਸਰੇ ਪਾਸੋਂ ਆ ਗੱਲ ਜਿਹੜੀ ਹੈ ਵੀ ਸੁਣ ਲੈਣੀ ਚਾਹੀਦੀ ਹੈ। ਅੱਛਾ, ਹੁਣ ਦੇਖੋ ਜਿਹੜੇ ਬੰਦੇ ਕਸਟਡੀ 'ਚ ਨੇ, ਜਾਂ ਤਾਂ ਉਹਨਾਂ ਨੇ ਤੁਹਾਨੂੰ ਆਪ ਮਿਲ ਕੇ ਕਿਹਾ ਹੋਵੇ ਜਾਂ ਕੋਈ ਮੈਸੇਜ ਭੇਜਿਆ ਹੋਵੇ, ਉਹ ਸੰਭਵ ਨਹੀਂ ਹੈ ਜੀ, ਜਾਂ ਤੁਹਾਨੂੰ ਪੁਲਿਸ ਨੇ ਕਿਹਾ ਹੋਵੇ ਆਫੀਸ਼ੀਅਲ ਸਾਧਿਆ, ਦੋ ਹੀ ਸੂਰਤਾਂ ਨੇ ਨਾ। ਹੁਣ ਬਾਕੀ ਫਿਰ ਜਿਹੜੀ ਜਾਣਕਾਰੀ ਉਹ ਤਾਂ ਸੋਰਸ ਦੇ ਜ਼ਰੀਏ ਹੋਏਗੀ। ਤਾਂ ਸੋਰਸ ਤਾਂ ਕਈ ਵਾਰ ਦੇਖੋ ਪੁਲਿਸ ਦੀਆਂ ਜਿਹੜੀਆਂ ਹੁੰਦੀਆਂ ਨੇ ਨਾ, ਉਹ ਬਹੁਤ ਚਾਲਾਂ ਹੁੰਦੀਆਂ, ਇਹਨਾਂ ਦੇ ਵਿੱਚ ਫੁੱਟ ਪਾਈ ਜਾਵੇ। ਜੇ ਤੁਸੀਂ ਦੇਖੋ ਕਿ ਮੂਸੇਵਾਲੇ ਦੇ ਸ਼ੂਟਰਾਂ ਨੂੰ ਫੜ ਕੇ ਵੀ ਇਹੀ ਕਿਹਾ ਗਿਆ ਸੀਗਾ ਕਿ ਇਹਨਾਂ ਨੂੰ ਪੈਸੇ ਨਹੀਂ ਮਿਲੇ ਜੀ, ਉਹ ਨਹੀਂ ਹੋਇਆ, ਉਹ ਨਹੀਂ ਹੋਇਆ। ਤਾਂ ਕਈ ਵਾਰ ਇਹ ਚਾਲਾਂ ਵੀ ਹੁੰਦੀਆਂ ਨੇ, ਸੋ ਉਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਸੋਰਸ ਦੀ ਜਾਣਕਾਰੀ, ਹੁਣ ਦੇਖੋ ਤੁਹਾਨੂੰ ਵੀ ਆਉਂਦੇ ਹੋਣੇ ਫੋਨ ਮੈਸੇਜ, ਸਾਨੂੰ ਵੀ ਆਉਂਦੇ, ਮੈਨੂੰ ਵੀ ਆਉਂਦੇ ਆ, ਸਾਰਿਆਂ ਨੂੰ ਆਉਂਦੇ ਨੇ, ਬਹੁਤ ਜਾਣਕਾਰੀਆਂ ਮਿਲਦੀਆਂ ਨੇ, ਉਹ ਅਸੀਂ ਦੇਖਣੀ ਸੁਣਨੀ ਸਭ ਦੀ ਹੈ, ਪਰ ਕਹਿਣੀ ਕੀ ਹੈ, ਹਾਂਜੀ ਬਿਲਕੁਲ, ਉਹ ਤਾਂ ਸਾਡੀ ਜ਼ਿੰਮੇਵਾਰੀ ਹੈ ਨਾ ਵੀ ਅਸੀਂ ਕਹਿਣਾ ਕੀ ਆ। ਤਾਂ ਇਹ ਤੁਸੀਂ ਦੇਖਣਾ ਹੁੰਦਾ ਕਿ ਬਈ ਯਾਰ ਹੁਣ ਦੇਖੋ ਗੱਲ ਇਹ ਕਿ ਜਿਹੜਾ ਬੰਦਾ ਮਾਰ ਲੱਗਿਆ ਮਿੰਟ ਨਹੀਂ ਲਾਉਂਦੇ, ਉਹ ਆਪਣੇ ਨਾਲ ਧੋਖਾ ਹੋਏ ਤੋਂ ਛੱਡੂਗੇ ਕਿਸੇ ਨੂੰ, ਇੱਕ ਦੂਜੇ ਨੂੰ 12-14 ਹਜ਼ਾਰ ਰੁਪਇਆ ਫਿਰ ਕਿਉਂ ਲਿਓਏਗਾ ਅਗਲਾ? ਅਗਲਾ ਕਹੇਗਾ ਦਫਾ ਹੋ, ਮੈਂ ਤਾਂ ਖਿਚਵਾਨੀ ਨਹੀਂ ਲੈਂਦਾ, ਇਹ ਤਾਂ ਸਾਫ਼ ਹੈ ਨਾ। ਤੇ ਬਾਕੀ ਇਹ ਜਿਹੜੇ ਹੈਗੀ ਹੈ ਗੈਂਗਿਜ਼ਮ ਦੀ ਦੁਨੀਆ, ਇਹਨੂੰ ਦੇਖੋਗੇ ਤੇ ਇਹ ਯਾਰੀ ਦੋਸਤੀ ਵਾਸਤੇ ਬਹੁਤ ਕੁਝ ਕਰਦੀ ਹੈ, ਤੇ ਫਿਰ ਮੁੜ ਕੇ ਯਾਰੀ ਦੋਸਤੀ ਇਹਨਾਂ ਦੀ ਦੁਸ਼ਮਣੀ 'ਚ ਵੀ ਬਦਲ ਜਾਂਦੀ। ਦੋ ਚੀਜ਼ਾਂ ਨੇ, ਇਸ ਕਰਕੇ ਚਲੋ ਇਹ ਗੱਲ ਹੈ ਕਿ 12,000 ਰੁਪਇਆ ਦੇਤਾ ਜੀ, ਮੁੜ ਕੇ 14,000 ਦੇ ਦਿੱਤਾ, ਜਾਂ ਤੇ ਨੋਟ ਗਿਣੇ ਹੁਣ ਕੋਲ ਖੜ ਕੇ। ਤੇ ਦੂਜੀ ਗੱਲ ਹੈ ਕਿ ਚਲੋ ਰਿਪੋਰਟਿੰਗ 'ਚ ਐਸਾ ਹੁੰਦਾ ਵੀ ਹੈ ਪ੍ਰਵੀਨ ਜੀ, ਕਈ ਵਾਰ ਸੋਰਸਸ ਦੇ ਹਵਾਲੇ ਨਾਲ ਇਸ ਤਰ੍ਹਾਂ ਦੀਆਂ ਸਟੋਰੀਆਂ ਲੱਗਦੀਆਂ ਵੀ ਨੇ, ਖਬਰਾਂ ਲੱਗਦੀਆਂ ਵੀ ਨੇ, ਤੇ ਇਹਨਾਂ ਨੂੰ ਵੀ ਵੇਖਣਾ ਪਏਗਾ ਜਿਹੜੇ ਗੈਂਗਸਟਰ ਨੇ ਕਿ ਬਈ ਮੀਡੀਆ ਨਾਲ ਇਦਾਂ ਕਰੋਗੇ ਤਾਂ ਕੱਲ ਨੂੰ ਕੰਮ ਔਖਾ ਹੋ ਜਾਂਦਾ। ਕਿਉਂ? ਕਿਉਂਕਿ ਤੁਸੀਂ ਬੇਸ਼ੱਕ ਬਾਹਰ ਬੈਠੇ ਹੋ, ਕੱਲ ਨੂੰ ਤੁਹਾਡੇ ਕਿਸੇ ਟੱਬਰ ਦੇ ਜੀ ਨਾਲ ਧੱਕਾ ਹੁੰਦਾ, ਤੁਸੀਂ ਤੇ ਜੋ ਕੀਤਾ ਸੋ ਕੀਤਾ, ਤੁਹਾਡਾ ਤਾਂ ਮੱਥਾ ਲੱਗਾ ਹੁਣ ਗਵਰਨਮੈਂਟਾਂ ਨਾਲ, ਏਜੰਸੀਆਂ ਨਾਲ, ਪਰ ਜੇ ਕੋਈ ਮੰਨ ਲਓ ਤੁਹਾਡੇ ਭਰਾ ਨੂੰ ਜਾਂ ਕੋਈ ਤੁਹਾਡੇ ਮਿੱਤਰ ਨੂੰ ਕੋਈ ਨਜਾਇਜ਼ ਤੰਗ ਕਰਦਾ ਹੈ, ਤਾਂ ਉਹਦੀ ਆਵਾਜ਼ ਮੀਡੀਆ ਨਹੀਂ ਬਣਨੀ ਜੀ। ਤਾਂ ਇਹ ਚੀਜ਼ਾਂ ਨੇ, ਦੋਨਾਂ ਹੀ ਧਿਰਾਂ ਨੂੰ ਜਿਹੜਾ ਉਹ ਸਮਝਣਾ ਪਵੇਗਾ। ਤਾਂ ਖੈਰ ਇਹ ਮਾਮਲਾ ਸੀਗਾ, ਇਹ ਰਿਪੋਰਟ ਸੀਗੀ ਕਿ ਉਹਦੇ ਕਰਕੇ ਹੀ ਇਹ ਧਮਕੀ ਜਿਹੜੀ ਇੱਥੋਂ ਤੱਕ ਆਈ ਹੈ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਹਾਈ ਕੋਰਟ ਤਾਂ ਕਬਜ਼ੇ ਛੁਡਵਾਉਂਦੀ ਹੈ, ਜਾਂ ਕਹਿ ਲਈਏ ਕਿ ਛੁਡਵਾਉਂ ਹੋਰ ਵੀ ਕਈ ਤਰ੍ਹਾਂ ਦੇ ਹੁਕਮ ਪਾਸ ਕਰਦੀ ਹੈ, ਪਰ ਹਾਈ ਕੋਰਟ ਦੇ ਵਿੱਚ ਹੀ ਕਬਜ਼ਾ ਹੋ ਗਿਆ ਜੀ। ਇਹ ਕਲਚਰ ਹੀ ਕਬਜ਼ੇ ਦਾ ਹੈ ਜੀ। ਉਹ ਕਹਿੰਦੇ ਚੱਕ ਦਿਆਂਗੇ ਬਾਹਰ ਚੋਂ ਰੂੜੀ, ਕਹਿੰਦੇ ਤਾਂ ਇਹ ਆ, ਉਹ ਚੱਕ ਦਿਆਂਗੇ ਨਹੀਂ, ਇਹ ਕਹਿੰਦੇ ਰੱਖ ਦਿਆਂਗੇ ਬਾਹਰ ਚ ਰੂੜੀ। ਹਾਂ ਮਿਲ ਗਈ ਮਾੜੀ ਜੀ ਸੜਕ ਤੇ ਉੱਥੇ ਰੂੜੀ ਲਾ ਦੇਣਗੇ। ਰੂੜੀ ਛੱਡੋ, ਪਈ ਹੈ, ਪਈ ਤੇ ਰੇੜਾ ਲਾ ਦੇਣਗੇ ਜੀ। ਆ ਖੜਾ ਬਲਦ ਵੀ ਵਿੱਚ ਹੈ, ਤੂੰ ਲੰਘ ਜਾ ਜਿੱਧਰ ਦੀ ਲੰਘਣਾ, ਪੱਠੇ ਵੱਢ ਲੈਂਦੇ ਫਿਰ ਲੱਦ ਕੇ ਚੱਲਾਂਗੇ ਜੀ। ਜਿੱਥੇ ਜਗ੍ਹਾ ਮਿਲਦੀ ਆ ਬੰਦਾ ਉੱਥੇ ਹੀ ਧਰ ਲੈਂਦਾ ਆਪਣਾ ਡੰਡਾ ਡੋਰਾ। ਹੁਣ ਇੱਥੇ ਰੇੜਾ ਲਾ ਲਓ, ਰੂੜੀ ਲਾ ਲਓ, ਤੇ ਬਾਜ਼ਾਰ ਚ ਰੇੜੀ ਲਾ ਲਓ ਜੀ, ਉਹ ਅਗਲਾ ਰੇੜੀ ਫਸਾ ਦਿੰਦਾ। ਇਹ ਏਦਾਂ ਹੀ ਚੱਲਦਾ ਨਾ। ਹੁਣ ਹਾਈ ਕੋਰਟ ਦਾ ਅਗਲੇ ਨੇ ਭਾਈ ਗਰੀਬ ਬੰਦੇ ਨੇ ਤਾਂ ਵੇਖਣਾ, ਜਿੱਥੇ ਦਾ ਫੱਬ ਗਿਆ, ਵੈਂਡਰ ਹੈ, ਛੋਟਾ ਮੋਟਾ ਕਾਰੋਬਾਰੀ ਹੈ, ਜਚਾ ਦਿੰਦਾ ਅਗਲਾ ਖਾੜਾ। ਫਿਰ ਆਪਣੀ ਇੱਥੇ ਇੰਡੀਆ ਦੀ ਜਿਹੜੀ ਦੁਨੀਆਦਾਰੀ ਆ ਉਹਦੇ ਚ ਬਾਈ ਇਹੀ ਕਿਹਾ ਜਾਂਦਾ ਵੀ ਚੱਲ ਯਾਰ ਗਰੀਬ ਹੈ ਹੁਣ ਛੱਡ ਖੜਾ, ਕਿਉਂਕਿ ਇੱਥੇ ਤੇ ਵੱਡੇ ਵੱਡੇ ਅਮੀਰ ਜਿਹੜੇ ਆ ਉਹ ਗਊਆਂ ਦੀਆਂ 4 ਗਾਹਾਂ ਨੇ ਜਿਹੜੀਆਂ ਉਹ ਨੱਪੀ ਬੈਠੇ ਨੇ, ਕਬਰਾਂ ਦੀ ਜ਼ਮੀਨ ਨੱਪੀ ਬੈਠੇ ਨੇ ਜੀ। ਵੱਡੇ ਵੱਡੇ ਹੋਰ ਜਿਹੜੇ ਧੰਨਾ ਸੇਠ ਨੇ ਉਹ ਹੋਰ ਇਸ ਤੋਂ ਵੀ ਵੱਡੇ ਕਬਜ਼ਾ ਕਰੀ ਬੈਠੇ, ਕਈ ਤੇ ਸਾਡੀਆਂ ਸਰਕਾਰਾਂ ਹੀ ਨੱਪੀ ਬੈਠੇ ਨੇ ਜਿਹੜੇ ਜ਼ਿਆਦਾ ਹੀ ਵੱਡੇ ਨੇ। ਤਾਂ ਇਸ ਕਰਕੇ ਇਹ ਚੱਲੀ ਜਾਂਦਾ ਸਾਹਿਬ, ਤਾਂ ਮੈਂ ਇਹਨੂੰ ਜਸਟੀਫਾਈ ਨਹੀਂ ਕਰ ਰਿਹਾ, ਦੱਸ ਰਿਹਾ ਜੀ। ਹਾਈ ਕੋਰਟ ਚ ਵੀ ਇਹ ਹੋ ਗਿਆ। ਹਾਈ ਕੋਰਟ ਹੁਣ ਕਿਸੇ ਉਪਗ੍ਰਹਿ ਤੇ ਤਾਂ ਹੈ ਨਹੀਂਗਾ, ਕਿਸੇ ਗ੍ਰਹਿ ਤੇ ਹੈ ਨਹੀਂਗਾ, ਹੋਰ ਗ੍ਰਹਿ ਤੇ ਹੈ ਨਹੀਂ। ਉੱਥੇ ਵੀ ਕੀ ਕਹਿੰਦੇ ਪੈਂਚਰ ਵਾਲੀ ਦੁਕਾਨ, ਫੋਨ ਕਵਰ ਵਾਲੀ ਵੀ ਦੁਕਾਨ, ਇਹ ਹੈ ਉਹ ਹੈ, ਬਹੁਤ ਖੁੱਲ ਗਿਆ। ਤੇ ਇੰਨੇ ਜ਼ਿਆਦਾ ਕਬਜ਼ੇ ਹੋ ਗਏ ਕਿ ਹਾਈ ਕੋਰਟ ਨੇ ਅੱਕ ਕੇ ਹੁਣ ਨੋਟਿਸ ਕੱਢ ਦਿੱਤਾ ਕਈ ਧਿਰਾਂ ਨੂੰ, ਬਈ ਇਹ ਕੀ ਚੱਲ ਰਿਹਾ ਹੈ, ਤਾਂ ਤੁਸੀਂ ਤਾਂ ਬਾਜ਼ਾਰ ਬਣਾ ਦਿੱਤਾ ਕੋਰਟ ਕੰਪਲੈਕਸ ਨੂੰ। ਹੁਣ
ਰਜਿਸਟਰਾਰ ਨੇ, ਨਗਰ ਨਿਗਮ, ਚੀਫ ਆਰਕੀਟੈਕਟ ਤੇ ਐਸਐਸਪੀ ਸਮੇਤ ਕਈ ਧਿਰਾਂ ਨੂੰ ਨੋਟਿਸ ਕੱਢਿਆ ਕਿ ਇਹ ਚੱਲ ਕੀ ਰਿਹਾ ਯਾਰ, ਦੱਸੋ ਤੇ ਸਹੀ ਆ ਕੇ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਖਬਰ ਕਹਿ ਰਹੀ ਹੈ ਕਿ ਵਿਦੇਸ਼ ਦੇ ਵਿੱਚ ਵਸਣ ਵਾਲਿਆਂ ਤੇ ਮੋਦੀ ਪੀਐਮ ਮੋਦੀ ਦੀ ਨਜ਼ਰ ਹੈ, ਤੇ ਜਿਹੜੇ ਨੱਸਣ ਵਾਲੇ ਆ ਦੇਸ਼ ਚੋਂ ਪੈਸਾ ਲੈ ਕੇ ਵਿਦੇਸ਼ੀ ਨੱਸਣ ਵਾਲੇ, ਉਹਨਾਂ ਤੇ ਨਹੀਂ ਨਜ਼ਰ। ਇਹ ਨੱਸਣ ਵਾਲਿਆਂ ਦੀ ਉਹ ਗੱਲ ਆ, ਜੀ ਵਸਣ ਵਾਲਿਆਂ ਦੀ ਕੋਈ ਨਹੀਂ ਹੈ। ਠੀਕ ਹੈ। ਜਿਹੜੇ ਮਤਲਬ ਕਿ ਇਥੋਂ ਵਲੇਟ ਕੇ ਲੈ ਗਏ ਨੇ ਮਾਲ ਪੱਤਾ। ਦਰਅਸਲ ਕੀ ਹੈ ਕਿ ਇਹ ਹੁਣ ਦੇਖੋ 2024 ਆ ਗਿਆ, ਮਾੜੇ ਮੋਟੇ ਲੱਛਣ ਤੇ ਰਾਜਨੀਤੀ ਨੇ ਕਰਨੇ ਹੁੰਦੇ ਆ। ਇਹ ਕੋਈ ਨਾ ਕੋਈ ਹੁਣ ਕਾਂ ਬਟੇਰਾ ਜਿਹੜਾ ਮਾਰ ਕੇ ਲਟਕਾਉਣਗੇ ਜ਼ਰੂਰ। ਗੱਲ ਇਹ ਆ ਕਿ ਜਿਹੜੇ ਟੈਕਸ ਹੈਵਨ ਦੇਸ਼ ਨੇ, ਜਿਵੇਂ ਮੌਰੀਸ਼ੀਅਸ ਹੈ, ਇਹਨਾਂ ਦੇ ਵਿੱਚੋਂ ਇੱਕ ਆ ਦੁਬਈ, ਵੀ ਪੈਸਾ ਬਹੁਤ ਜਾ ਰਿਹਾ ਵਾ। ਕੁਝ ਹੋਰ ਨੇ ਵੀ ਉੱਥੇ ਜਿਹੜੇ ਜਿਹੜੇ ਬੰਦੇ ਇੱਥੋਂ ਵੇਚ ਵੱਟ ਕੇ ਸਾਰਾ ਕੁਝ ਨਿਕਲ ਗਏ ਨੇ, ਵੀ ਉਹਨਾਂ ਨੂੰ ਲਿਆਂਦਾ ਜਾਏਗਾ, ਕਿਉਂਕਿ ਉਹਨਾਂ ਦੇਸ਼ਾਂ ਦੇ ਨਾਲ ਜਿੱਦਾਂ ਨਾਲ ਇਹਨਾਂ ਦੇ ਸੰਬੰਧ ਚੰਗੇ ਆ, ਉਹ ਸੰਬੰਧਾਂ ਨੂੰ ਵਰਤ ਕੇ ਇਹ ਬੰਦੇ ਜਿਹੜੇ ਲਿਆਂਦੇ ਜਾਣਗੇ। ਸੋ ਇਹ ਹੋਰ ਕੁਝ ਨਹੀਂ ਹੈ। 2024 ਦੇ ਵਾਸਤੇ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੀਆਂ ਹਵਾਲਗੀਆਂ ਜਿਹੜੀਆਂ ਉਹ ਕਰ ਲਈਆਂ ਜਾਣ, ਪਰ ਬਹੁਤ ਸਾਰੇ ਬੰਦੇ ਆ ਜਿਹੜੇ ਕਿ ਇੱਥੋਂ ਕਮਾ ਕੇ ਮਤਲਬ ਕਿ ਆਰਾਮ ਨਾਲ ਇੱਥੋਂ ਦੀ ਨਾਗਰਿਕਤਾ ਛੱਡ ਕੇ ਹੁਣ ਕਿਸੇ ਹੋਰ ਦੇਸ਼ ਦੇ ਵੀ ਨਾਗਰਿਕ ਬਣ ਗਏ ਆ, ਤੇ ਕੁਝ ਉਹ ਐਸੇ ਆ ਜਿਹੜੇ ਉਦਾਂ ਹੀ ਹਵਾਈ ਹੋ ਕੇ ਨਿਕਲ ਗਏ। ਸੋ ਇਹ ਖਬਰ ਆ ਰਹੀ ਹੈ, ਪਰ ਇਸ ਖਬਰ ਦਾ ਮੈਂ ਸਮਝਦਾ ਕਿ ਅਰਥ ਤਾਂ ਇਹੋ ਨਿਕਲਦਾ ਕਿ ਜੇ ਆਪਾਂ ਦੇਖੀਏ ਕੋਈ 2-4 ਬੰਦੇ ਫੜ ਲਿਆਂਦੇ, ਵੱਡੀਆਂ ਪਾਰਟੀਆਂ ਫੜ ਲਿਆਂਦੀਆਂ, ਤੇ ਉਹਨਾਂ ਦਾ ਪੂਰਾ ਵਿਖਾਵਾ ਕਰਨ ਕਿ ਦੇਖੋ ਕਾਲਾ ਧਨ ਅਸੀਂ ਜਾਣ ਨਹੀਂ ਦਿੰਦੇ। ਜੀ ਮਿੰਟੂ ਜੀ, ਇੱਥੇ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ ਜੀ। ਬ੍ਰੇਕ ਤੋਂ ਪਾਰ ਚੱਲਾਂਗੇ ਸਰੋਤਿਆਂ ਦੇ ਸਵਾਲਾਂ ਦੇ ਵੱਲ ਜੀ। ਵੇਲਾ ਹੋ ਚੱਲਿਆ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਤੁਹਾਡੇ ਸਵਾਲਾਂ ਵੱਲ ਚੱਲਾਂਗੇ। ਮਿੰਟੂ ਗੁਰਸਰੀਆ ਜੀ ਨੂੰ ਕੋਈ ਵੀ ਸਵਾਲ ਕਰਨ ਵਾਸਤੇ ਸਟੂਡੀਓ ਦਾ ਨੰਬਰ ਹੈ 408272 ਜਿੰਨੇ ਵੀ ਦਰਸ਼ਕ ਸਰੋਤੇ ਜੁੜੇ ਹੋਏ ਨੇ, ਉਹ ਕਿਰਪਾ ਕਰਕੇ ਆਪਣਾ ਪੇਸ਼ੈਂਸ ਬਣਾਈ ਰੱਖਣ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰੋਗਰਾਮ ਦੇ ਵਿੱਚ ਪ੍ਰਵੀਨ ਸ਼ਰਮਾ। ਇੱਕ ਵਾਰ ਮੁੜ ਤੋਂ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ। ਸ਼ੁਕਰੀਆ ਜੀ। ਆਪਾਂ ਚੱਲਦੇ ਹਾਂ ਸਰੋਤਿਆਂ ਦੀਆਂ ਕਾਲਸ ਦੇ ਵੱਲ ਤੇ ਸ਼ੁਰੂਆਤ ਕਰਦੇ ਹਾਂ ਜਗਜੀਤ ਸਿੰਘ ਜੀ ਤੋਂ। ਸਤਿ ਸ਼੍ਰੀ ਅਕਾਲ ਜਗਜੀਤ ਸਿੰਘ ਜੀ, ਤੁਸੀਂ ਆਨ 에ਅਰ ਹੋ ਜੀ, ਆਪਣਾ ਸਵਾਲ ਪੁੱਛ ਸਕਦੇ ਹੋ। ਜਗਜੀਤ ਸਿੰਘ ਜੀ ਤੁਸੀਂ ਆਨ 에ਅਰ ਹੋ ਜੀ, ਸਤਿ ਸ਼੍ਰੀ ਅਕਾਲ ਜੀ। ਲੱਗਦਾ ਉਹ ਆਪਣਾ ਜਿਹੜਾ ਮਿੰਟੂ ਸਾਹਿਬ ਤੋਂ ਪਤਾ ਕਰਾਂ ਜੀ, ਪੰਜਾਬ ਰੋਡ ਦੀਆਂ ਬੱਸਾਂ ਗਵਰਨਮੈਂਟ ਦੀਆਂ ਆਉਂਦੀਆਂ ਏਅਰਪੋਰਟ ਤੇ ਦਿੱਲੀ ਤੇ ਕਿੱਥੇ ਖੜਦੀਆਂ ਨੇ, ਕੋਈ ਪਤਾ ਹੈ ਵੀਰੇ? ਜੀ ਨਹੀਂ ਜੀ, ਮੈਨੂੰ ਇਸ ਮੁਤਲਕ ਨਹੀਂ ਪਤਾ ਕਿ ਕਿਹੜਾ ਕਾਊਂਟਰ ਵਗੈਰਾ ਉਹਨਾਂ ਦਾ। ਵੈਸੇ ਨਾ ਉੱਥੋਂ ਕਹਿੰਦੇ ਆ ਕਿ ਇੱਕ ਨਿੱਕੀ ਜਿਹੀ ਲਾਰੀ ਗਾਂ ਜਾਂਦੀ ਆ, ਫਿਰ ਉੱਥੇ ਬਣੇ ਹੋਏ ਨੇ ਉਹਨਾਂ ਦੇ ਜਿੱਥੇ ਵੀ ਉਹ ਖਲੋਂਦੀਆਂ ਨੇ, ਉੱਥੋਂ ਜਾ ਕੇ ਫਿਰ ਉਹ ਬੱਸ ਲੈਣੀ ਪੈਂਦੀ ਹੈ। ਤੁਸੀਂ ਇਹ ਹੁਣ ਤੁਹਾਨੂੰ ਕਿਸੇ ਕਾਲਰ ਨਹੀਂ ਦੱਸ ਦੇਣਾ, ਤੁਹਾਨੂੰ ਹੁਣੇ ਦੱਸ ਦੇਣਾ ਤੁਹਾਨੂੰ। ਹਾਂ ਠੀਕ ਹੈ ਜੀ। ਠੀਕ ਹੈ ਜਗਜੀਤ ਸਿੰਘ, ਹਾਂਜੀ ਹੁਣੇ ਦੱਸ ਦੇਣਾ। ਤੁਸੀਂ ਨਾਲ ਰਿਹਾ ਜੀ ਜਗਜੀਤ ਸਿੰਘ ਜੀ, ਤੁਹਾਨੂੰ ਕਿਸੇ ਨਾ ਕਿਸੇ ਨੇ ਹੁਣੇ ਅਪਡੇਟ ਕਰ ਦੇਣਾ। ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ ਵੀਰੇ। ਹਾਂਜੀ ਠੀਕ ਹੈ ਜੀ। ਨਹੀਂ ਜੀ, ਹਾਂ ਜੀ, ਸਾਡੇ ਵੱਲੋਂ ਵੀ ਬੇਨਤੀ ਹੈ ਜੀ, ਜ਼ਰੂਰ ਦੱਸਿਓ ਜੀ, ਜਿਹੜਾ ਵੀ ਆ ਕੇ ਗਿਆ, ਕੋਈ ਜਿਹੜਾ ਮਾਰ ਕੇ ਗਿਆ, ਉਹ ਦੱਸੇ ਜੀ। ਜੀ ਜੀ ਠੀਕ ਹੈ ਜੀ। ਆਪਣੇ ਨਾਲ ਜੁੜੇ ਨੇ ਜਸਵੀਰ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਜੀ। ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਸਤਿ ਸ੍ਰੀ ਅਕਾਲ ਦੋਨੇ ਵੀਰਾਂ ਨੂੰ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਮਿੰਟੂ ਜੀ ਇੱਕ ਛੋਟਾ ਜਿਹਾ ਸਵਾਲ ਸੀਗਾ। ਆਪਣੇ ਜਿੱਦਾਂ MLA ਸਾਰੇ ਸਿਲੈਕਟਡ ਹੋਏ ਆ, ਜਿਹੜੇ ਇਲੈਕਟ ਹੋਏ ਆ, ਇਹਨਾਂ ਨੂੰ ਪਹਿਲਾਂ ਟ੍ਰੇਨਿੰਗ ਵੀ ਦਿੱਤੀ ਗਈ ਸੀ ਨਾ, ਪਰ ਇਹਨਾਂ ਨੂੰ ਲੈਂਗੁਏਜ ਕਿੱਦਾਂ ਬੋਲਣਾ ਹੈ, ਵਿਧਾਨ ਸਭਾ ਦੇ ਵਿੱਚ ਵੱਡੇ ਨੂੰ ਰਿਸਪੈਕਟ ਦੇਣੀ ਆ ਜਾਂ ਨਹੀਂ ਦੇਣੀ ਆ। ਈਵਨ ਮਾਨ ਸਾਹਿਬ ਵੀ ਜਦੋਂ ਬੋਲਦੇ ਆ ਉਹ ਵੀ ਥੋੜਾ ਰੂਡ ਜਿਹਾ ਬੋਲ ਜਾਂਦੇ ਆ ਨਾ ਜੀ। ਇਹਨਾਂ ਨੂੰ ਕੋਈ ਟ੍ਰੇਨਿੰਗ ਦੇ ਵਿੱਚ ਕੁਝ ਦੱਸਿਆ ਨਹੀਂ ਜਾਂਦਾ ਕਿ ਲਾਈਕ ਤੁਸੀਂ ਕਿੱਦਾਂ ਸਪੀਕ ਕਰਨਾ ਆ, ਚਾਹੇ ਅਪੋਜੀਸ਼ਨ ਦੇ ਵਿੱਚ ਆ ਤਾਂ ਮੈਂਬਰ ਦਾ ਪਾਰਟੀ ਹੈਗਾ ਹੈ ਨਾ, MLA ਤਾਂ ਹੈ ਨਾ, ਰਿਸਪੈਕਟਡ ਤਾਂ ਹੈ ਨਾ, ਉਹਨੂੰ ਰਿਸਪੈਕਟ ਕਿਉਂ ਨਹੀਂ ਦਿੰਦੇ? ਇਹ ਕੋਈ ਵੀ ਮੈਂਬਰ ਆ, ਭਾਵੇਂ ਜੋਤੀ ਬੈਂਸ ਆ ਜਾਂ ਦੂਜੇ ਵੀ ਆ, ਇਲੈਕਟਡ ਆ ਸਾਰੇ ਉਹ ਨਾ। ਈਵਨ ਕਈ ਮੇਰੇ ਖਿਆਲ ਦੇ ਨਾਲ ਦੇਖੋ, ਟ੍ਰੇਨਿੰਗ ਦੀ ਤਾਂ ਕੋਈ ਵੱਡੀ ਗੱਲ ਨਹੀਂ ਹੈ। ਜੇ ਆਪਾਂ ਮੰਨ ਲਓ, ਆਪਾਂ ਹੁਣ ਦੇਖਦੇ ਆਪਾਂ ਜਦੋਂ ਜੌਬ ਤੇ ਜਾਂਦੇ ਆ ਨਾ, ਫਰਜ਼ ਕਰੋ ਤੁਸੀਂ ਕੰਮ ਤੇ ਜਾਂਦੇ ਹੋ ਜਾਂ ਮੈਂ ਕਿਸੇ ਵੀ ਥਾਂ ਤੇ ਜਾ ਕੇ ਜਾਂ ਆਪਣੀ ਜੌਬ ਕਰਾਂਗਾ, ਉਹ 2-4 ਦਿਨ ਚ ਆਪਾਂ ਨੂੰ ਸਾਰਾ ਸਮਝ ਆ ਜਾਂਦਾ ਨਾ, ਮਾਹੌਲ ਕੀ ਹੈ, ਵੀ ਇੱਥੇ ਕਿੰਨੇ ਤੋਂ ਕਿੰਨੇ ਮੈਂ ਸ਼ਿਫਟ ਲਾਣੀ ਹੈ, ਕਿਸ ਪੇਸ ਨਾਲ ਕੰਮ ਕਰਨਾ ਹੈ, ਕਦੋਂ ਬ੍ਰੇਕ ਹੈ, ਸਾਰਾ ਕੁਝ ਸਮਝ ਆ ਜਾਂਦਾ ਆਪਾਂ ਨੂੰ 2-4 ਦਿਨ ਚ। ਚਲੋ ਆਪਾਂ ਨਵੇਂ ਵੀ ਹੋਈਏ ਤਾਂ ਹੁਣ ਜਿਹੜੇ ਸੁਖਪਾਲ ਸਿੰਘ ਖਹਿਰਾ ਨੇ ਜਾਂ ਭਗਵੰਤ ਸਿੰਘ ਮਾਨ ਨੇ, ਇਹ ਤਾਂ ਬੜੇ ਸੀਨੀਅਰ ਨੇ, ਕਿਉਂਕਿ ਇਹ ਤਾਂ ਮੈਂਬਰ ਪਾਰਲੀਮੈਂਟ ਤਾਂ ਰਹੇ ਹੀ ਨੇ ਭਗਵੰਤ ਮਾਨ, ਹੁਣ CM ਨੇ। ਫਿਰ ਇਸ ਤੋਂ ਇਲਾਵਾ ਚਲੋ ਇਹਨਾਂ ਦਾ ਆਪਣਾ ਵਿਚਰਨ ਦਾ ਵੀ ਇੱਕ ਬਹੁਤ ਵੱਡਾ ਕਹਿ ਲਈਏ ਕਿ ਤਜਰਬਾ। ਗੱਲ ਇਹ ਆ ਕਿ ਅਸਲ 'ਚ ਜੋ ਮੈਂ ਦੇਖਦਾ ਸਰ, ਉਹ ਆ ਉੱਥੇ ਈਗੋ ਕਲੈਸ਼ ਹੁੰਦਾ ਹੈ। ਮੈਂ ਵਾਲੀ ਜਿਹੜੀ ਜੋ ਆਪਣੇ 'ਚ ਹੈ ਪੰਜਾਬੀਆਂ 'ਚ, ਇਹਦੇ 'ਚ ਕੋਈ ਉਹ ਨਹੀਂ ਹੈਗਾ, ਕਿਉਂਕਿ ਜ਼ਿਆਦਾਤਰ ਉੱਥੇ ਸਦਨ ਤੁਹਾਨੂੰ ਪਤਾ ਉਹ ਜੱਟ ਭਾਈਚਾਰੇ ਵਾਲੇ ਹੀ ਜ਼ਿਆਦਾ ਹੈ, ਵੱਡੀ ਗਿਣਤੀ ਉਹਨਾਂ ਦੀ ਹੈ। ਉਹ ਬਸ ਆਪਸ ਦੇ ਵਿੱਚ ਮੈਂ ਉਹ ਜ਼ਿਆਦਾ ਈਗੋ ਵੀ ਇਹਨਾਂ ਦੀ ਬਹੁਤ ਜ਼ਿਆਦਾ ਕਲੈਸ਼ ਕਰਦੀ ਹੈ। ਫਿਰ ਪਾਰਟੀ ਲੈਵਲ ਤੇ ਤਾਂ ਤੁਹਾਨੂੰ ਪਤਾ ਹੀ ਆ ਕਿ ਇੱਕ ਬੋਲਿਆ ਉਹਦੇ ਨਾਲ ਜਿਹੜੇ ਜ਼ਿਆਦਾ ਨੇ ਉਹ ਨਾਲ ਦੀ ਨਾਲ ਬਾਹਾਂ ਡੁੰਗ ਲੈਂਦੇ ਨੇ। ਪਰ ਬਿਲਕੁਲ ਮੈਂ ਇਸ ਗੱਲ ਦੇ ਹੱਕ ਦੇ ਵਿੱਚ ਆ ਕਿ ਜਿਸ ਤਰ੍ਹਾਂ ਬੇਲੋੜੇ ਸ਼ਬਦ ਇਸਤੇਮਾਲ ਕੀਤੇ ਮਾਨ ਸਾਹਿਬ ਨੇ ਜਾਂ ਕਿਸੇ ਹੋਰ ਨੇ ਵੀ, ਚਾਹੇ ਕੋਈ ਵੀ ਹੈ, ਤਾਂ ਉਹ ਨਹੀਂ ਹੋਣੇ ਚਾਹੀਦੇ। ਤੁਸੀਂ ਮੁੱਦਿਆਂ ਤੇ ਬਹਿਸ ਕਰੋ ਤਾਂ ਬਿਹਤਰ ਹੋਏਗਾ ਜੀ। ਆਪਣੇ ਅਗਲੇ ਕਾਲਰ ਨੇ ਜੀ ਜਸਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜਸਵੀਰ ਸਿੰਘ ਜੀ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਮਿੰਟੂ ਜੀ, ਵਿਧਾਨ ਸਭਾ ਦਾ ਸੈਸ਼ਨ ਹੋਇਆ ਤੇ ਦੱਸਿਓ ਜੀ ਵੀ ਕਿਸੇ ਵਿਧਾਨਕਾਰ ਨੇ, ਸਿਆਸੀ ਲੀਡਰ ਨੇ, ਉਹ ਸਾਬਕਾ DSP ਸੇਖੋ ਜਿਨ੍ਹਾਂ ਨੇ ਆਪਣੀ ਬੰਦ ਲਿਫਾਫਾ ਰਿਪੋਰਟ ਖਲਵਾਉਣ ਲਈ ਸੰਘਰਸ਼ ਕੀਤਾ ਤੇ ਹੁਣ ਉਹ ਅੰਦਰ ਕਦੇ ਦਿੱਤੇ ਗਏ ਨੇ, ਕਿਸੇ ਨੇ ਉਹਦੇ ਬਾਰੇ ਗੱਲ ਕੀਤੀ ਹੈ? ਹਲਕੇ ਮੈਂ ਵੇਖ ਰਿਹਾ ਸੀਗਾ ਵੀ ਉਹ ਆਪਣੇ ਸੇਖੋ ਨੇ ਜਿਹੜਾ ਮਿਸ਼ਨ ਸ਼ੁਰੂ ਕੀਤਾ ਡਰੱਗ ਮਾਫੀਆ ਦਾ, ਉਹਨੇ ਕੋਈ ਖਾਲਿਸਤਾਨ ਨਹੀਂ ਮੰਗਿਆ ਵੀ ਲੋਕ ਡਰ ਜਾਣ ਵੀ ਅਸੀਂ ਹਮਾਇਤ ਚ ਨਹੀਂ ਜਾਣਾ, ਦੇਸ਼ ਵਿਰੋਧੀ ਹੋ ਜਾਵਾਂਗੇ। ਉਹਨੇ ਸਿਰਫ ਡਰੱਗ ਮਾਫੀਆ ਦੀ ਗੱਲ ਕੀਤੀ, ਜਿਹਦੇ ਚ ਸਿਆਸੀ ਤੇ ਆਪਣੇ ਪੁਲਿਸੀਏ ਤੇ ਜੱਜ ਸ਼ਾਮਲ ਨੇ। ਬੜਾ ਵੱਡਾ ਇਸ਼ੂ ਹੈ। ਜੇ ਕਿਤੇ ਸਾਡੇ ਮੁਲਕ ਚ ਹੁੰਦਾ ਤੇ ਤੂਫਾਨ ਖੜਾ ਹੋ ਜਾਂਦਾ। ਇਹ ਮੈਨੂੰ ਦੱਸਿਓ ਵੀ ਪੰਜਾਬ ਦੀ ਆਵਾਮ, ਪੱਤਰਕਾਰ, ਆਮ ਲੋਕ ਉਸੇ ਤਰ੍ਹਾਂ ਦੀ ਹਮਾਇਤ ਨਹੀਂ ਖੜੀ ਹੋਈ। ਇਹਦੇ ਪਿੱਛੇ ਕੀ ਕਾਰਨ ਹੈ? ਲੋਕ ਕਿਉਂ ਡਰਦੇ ਨੇ, ਬੋਲਦੇ ਕਿਉਂ ਨਹੀਂ? ਮਿਹਰਬਾਨੀ। ਜਸਵੀਰ ਸਿੰਘ ਜੀ, ਆਪਾਂ ਜ਼ਰੂਰ ਬੋਲੇ ਸੀਗੇ ਜਿੰਨੇ ਜੋਗੇ ਹੈਗੇ ਸੀਗੇ। ਮੈਂ ਤਾਂ ਆਪਣੀ ਗੱਲ ਕਰ ਸਕਦਾ ਤੇ ਮੈਂ ਤਾਂ ਪੂਰਾ ਠੋਕ ਕੇ ਕਿਹਾ ਸੀ ਤੇ ਮੈਂ ਕਿਹਾ ਜੀ ਮੇਰੇ ਤੇ ਵੀ ਕਰ ਦੋ ਜਿਹੜਾ ਕੁਝ ਕਰਨਾ। ਗੱਲ ਇਹ ਆ
ਕਿ ਜੀ। ਬਈ ਮੈਂ ਤਾਂ ਜੱਜਾਂ ਦੇ ਉੱਤੇ ਕਿਸੇ ਵੀ ਗਿਣਾ ਦਿੱਤੇ ਸੀ, ਉਹਨੇ ਸ਼ਾਇਦ ਸੇਖੋਂ ਨੇ ਵੀ ਨਹੀਂ ਗਿਣਾਏ ਹੋਣੇ ਜਿੰਨੇ ਮੈਂ ਗਿਣਾਤੇ ਸੀਗੇ ਕੱਲੇ ਕੱਲੇ ਦਾ, ਜੀ ਕਿ ਇਹ ਕੀ ਕੰਮ ਕਰਦੇ ਨੇ। ਚਲੋ ਗੱਲ ਇਹ ਆ ਕਿ ਠੀਕ ਆ, ਸੇਖੋ ਸਾਹਿਬ ਦੀ ਮੇਰੇ ਉਹ ਬੇਲੀ ਵੀ ਨੇ, ਮੈਂ ਐਵੇਂ ਕਵਾਂ ਤਾਂ ਪ੍ਰਵੀਨ ਜੀ ਨੂੰ ਪਤਾ ਮੇਰੇ ਜੀ, ਨਾਲ ਦੇ ਪਿੰਡ ਦੇ ਨੇ, ਨਾਲ ਦੇ ਪਿੰਡ ਦੀ। ਤੇ ਬਿਲਕੁਲ ਮਤਲਬ ਕਿ ਮੇਰੇ ਨਾਲ ਅੱਛੇ ਉਹਨਾਂ ਦੀ ਬੋਲਚਾਲ ਅੱਛਾ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਉਹਨਾਂ ਦੀ ਬੋਲੀ ਨਾਲ ਕਦੇ ਸਹਿਮਤ ਨਹੀਂ ਹੋਇਆ। ਮੈਂ ਉਹਨਾਂ ਨੂੰ ਕਹਿਣਾ ਨਹੀਂ ਹੈ ਕਿ ਉਹਨਾਂ ਦਾ ਬੋਲਣ ਚਾਲਣ ਦਾ ਢੰਗ, ਜਾਂ ਕਈ ਵਾਰ ਉਹ ਕਿਸੇ ਜਾਨਵਰ ਦੀ ਫੋਟੋ ਲਾ ਕੇ ਨੇਤਾ ਦੀ, ਉਹ ਚੀਜ਼ਾਂ ਮੈਂ ਨਹੀਂ ਪਸੰਦ ਕਰਦਾ ਜੀ। ਪਰ ਜਿਹੜੇ ਮੁੱਦੇ ਸੀ, ਮੁੱਦੇ ਜੈਨੂਅਨ ਮੁੱਦੇ ਸੀਗੇ ਸਾਡੇ, ਕਿ ਦੇਖੋ ਸਿੰਪਲ ਫੰਡਾ ਹੈ, ਹਾਈ ਕੋਰਟ ਦੀ ਨਿਗਰਾਨੀ 'ਚ ਇੱਕ ਰਿਪੋਰਟ ਬਣੀ ਹੈ, ਉਹ ਸਾਲਾਂ ਬੱਧੀ ਰਿਪੋਰਟ ਉੱਤੇ ਰੱਖ ਕੇ ਕਰਾਉਣੀ ਕੀ ਹੈ? ਉਹਨੂੰ ਖੋਲ ਦੇ ਦਫਾ ਕਰੋ। ਤੇ ਜਦੋਂ ਤੁਸੀਂ ਇੰਨਾ ਟਾਈਮ ਲਾਓਗੇ ਫਿਰ ਸਵਾਲ ਤੁਹਾਡੇ ਤੋਂ ਉੱਠਣਗੇ। ਪਰ ਬਹੁਤ ਵਧੀਆ ਗੱਲ ਹੈ ਤੁਹਾਡੀ, ਤੇ ਇਹ ਸਾਡੀ ਇੱਥੇ ਦੇਖ ਲਓ ਕਿ ਆਵਾਮ ਦੀ ਸਾਡੀ ਸੋਚ ਆ ਕਿ ਬੱਲੇ ਬੱਲੇ ਤਾਂ ਬਥੇਰੀ ਕਰਦੇ ਆ ਜੀ ਬੰਦੇ ਦੀ, ਜਿਉਂਦੇ ਦੀ, ਜਦੋਂ ਚਲੇ ਜਾਂਦਾ ਸੰਸਾਰ ਤੋਂ ਸਾਲ ਬਾਅਦ ਬਸ, 2 ਸਾਲ ਬਾਅਦ ਬਸ। ਤੇ ਉਸੇ ਤਰ੍ਹਾਂ ਜਿਹੜਾ ਬੰਦਾ ਅੰਦਰ ਚਲੇ ਗਿਆ, ਸੇਖੋ ਪਈ ਹੁੰਦੀ ਸੀ, ਇਹ ਵਿਊ ਲੈਣ ਵਾਲੇ ਆਰਲੀ ਜੀ ਲੈ ਕੇ ਕਦੇ ਕੋਈ ਉਹਦੇ ਘਰੇ ਚਲਾ ਜਾਂਦਾ ਸੀ, ਕਦੇ ਕੋਈ ਚਲਾ ਜਾਂਦਾ। ਹੁਣ ਡਰਦੇ ਖਬਰ ਨਹੀਂ ਸੀ ਚਲਾਉਂਦੇ ਕਿ ਸਾਡੇ ਤੇ ਫਿਰ ਉਹ ਨਾ ਪੈ ਜਾਵੇ, ਕੰਟੈਂਪਟ ਨਾ ਪੈ ਜਾਵੇ। ਮੈਂ 2 ਦਿਨ ਇਹਦੇ ਤੇ ਗੱਲ ਕੀਤੀ ਕਿ ਜੋ ਸੇਖੋ ਬੋਲ ਰਿਹਾ ਸੀ ਉਹਦੇ ਬੋਲਣ ਦੇ ਢੰਗ ਨਾਲ ਸਹਿਮਤ ਹੋਈਏ ਜਾਂ ਨਾ ਹੋਈਏ, ਪਰ ਕੀ ਅਸੀਂ ਮੁੱਦਿਆਂ ਨਾਲ ਵੀ ਨਹੀਂ ਖਲੋਵਾਂਗੇ? ਜੇ ਅਸੀਂ ਮੁੱਦਿਆਂ ਨਾਲ ਵੀ ਨਹੀਂ ਖਲੋਂਦੇ ਤੇ ਫਿਰ ਸਾਨੂੰ ਮੁਰਦਿਆਂ ਨਾਲ ਪੈ ਜਾਣਾ ਚਾਹੀਦਾ। ਜੀ ਆਪਣੇ ਅਗਲੇ ਕਾਲਰ ਨੇ ਜੀ ਅਮਰਜੀਤ ਸਿੰਘ ਪੱਟੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਅਮਰਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਵੈਸੇ ਇੱਕ ਛੋਟੀ ਜਿਹੀ ਗੱਲ ਐਡ ਆਨ ਕਰਦਾ। ਜਸਵੀਰ ਸਿੰਘ ਜੀ ਨੇ ਜਿਹੜਾ ਬੇਸਿਕ ਸਵਾਲ ਪੁੱਛਿਆ ਸੀ ਕਿ ਸਦਨ 'ਚ ਕੋਈ ਵੀ ਲੀਡਰ, ਮੈਨੂੰ ਨਹੀਂ ਲੱਗਿਆ ਕਿ ਸਦਨ ਛੱਡੋ ਬਾਹਰ ਵੀ ਕੋਈ ਬੋਲਿਆ ਹੋਵੇ ਸੇਖੋਂ ਦੇ ਹੱਕ 'ਚ। ਬਿਲਕੁਲ ਜੀ। ਹਾਂਜੀ ਅਮਰਜੀਤ ਜੀ। ਹਾਂਜੀ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਬੋਲਦਾ ਮੋਰੀਵਾਲ ਸਰਸੇ ਤੋਂ। ਜੀ ਹਾਂਜੀ, ਅਮਰੀਕਾ 'ਚ ਆ ਗਿਆ। ਮੋਰੀ ਵਾਲੇ ਸਰਸੇ ਤੋਂ ਅਮਰਜੀਤ ਸਿੰਘ ਭੱਟੀ ਬੋਲਦਾ ਪਿਆ। ਹਾਂਜੀ ਜ਼ਮਾਨੇ ਅੱਛਾ ਜੀ ਸਰ। ਅੱਜ ਕੱਲ ਮੈਂ ਅਮਰੀਕਾ ਆ ਗਿਆ। 2 ਸਵਾਲ ਨੇ। ਅੱਛਾ ਜੀ ਇੱਕ ਤੇ ਜਿਹੜਾ ਹੁਣੇ ਪੁੱਛੇ ਸੀ ਵੀ ਬੱਸ ਕਿੱਥੋਂ ਜਾਂਦੀ ਹੈ, 9 ਨੰਬਰ ਪਿੱਲਰ ਦੇ ਕੋਲੋਂ ਬੱਸ ਚੱਲਦੀ ਆ। ਠੀਕ ਹੈ ਜੀ। ਜਿਹੜੀ ਸ਼ਟਲ ਆ ਉੱਥੇ ਬੱਸਾਂ ਕੋਲ, ਜਿੱਥੇ ਏਸੀ ਬੱਸਾਂ ਖੜੀਆਂ ਉੱਥੇ ਛੱਡ ਦਿੰਦੀ ਆ। ਠੀਕ ਹੈ ਜੀ। 9 ਨੰਬਰ ਪਿੱਲਰ ਤੋਂ ਚੱਲਦੀ ਆ ਬੱਸ, ਸ਼ਟਲ ਆ ਉੱਥੇ ਜਾ ਕੇ ਛੱਡ ਦਿੰਦੀ, ਉੱਥੋਂ ਤੁਹਾਨੂੰ ਅੱਗੇ ਮਿਲ ਜਾਂਦੀ ਹੈ। ਦੂਜੀ ਗੱਲ ਮੈਨੂੰ ਜੀ, ਇੱਕ ਨਾ ਥੋੜੇ ਦਿਨ ਪਹਿਲਾਂ ਇੱਕ ਬਹਿਸ ਆਈ ਸੀਗੀ ਛੋਟੇ ਜਿਹੇ ਗੁਰੂ ਗ੍ਰੰਥ ਸਾਹਿਬ ਤੋਂ, ਜਿਹੜਾ ਤੁਸੀਂ ਕਹਿ ਰਹੇ ਸੀ ਵੀ ਉਹ ਪੂਰਾ ਗੁਰੂ ਗ੍ਰੰਥ ਸਾਹਿਬ ਹੈਗਾ ਕਿ ਨਹੀਂ ਹੈਗਾ। ਹਾਂਜੀ, ਉਹ ਬਿਲਕੁਲ ਠੀਕ ਹੈ ਜੀ। ਜਰਮਨੀ ਦੀ ਜੰਗ ਦੇ ਵਿੱਚ 25,000 ਸਰੂਪ ਛਪੇ ਸੀ। ਮੈਂ ਖੁਦ ਦਰਸ਼ਨ ਕੀਤੇ ਲੁਧਿਆਣੇ ਦੇ ਵਿੱਚ, ਉਹਦਾ ਅਖੰਡ ਪਾਠ ਕੀਤਾ ਗਿਆ ਉਸ ਸਰੂਪ ਤੇ। ਠੀਕ ਹੈ ਜੀ। ਦਿੱਲੀ ਤੋਂ ਲਿਆਂਦਾ ਗਿਆ ਸੀ। ਬੰਗਲਾ ਸਾਹਿਬ ਅੱਜ ਵੀ ਜੇ ਕਿਸੇ ਨੇ ਦੇਖਣਾ ਹੋਵੇ ਤੇ ਬੰਗਲਾ ਸਾਹਿਬ ਗੁਰਦੁਆਰੇ ਅੱਜ ਵੀ ਹੈਗਾ। ਠੀਕ ਹੈ। ਅੱਛਾ ਜੀ, ਠੀਕ ਹੈ। ਛੋਟਾ ਜਿਹਾ ਜਿਹੜਾ ਪੱਗ ਦੇ ਵਿੱਚ ਰੱਖਣ ਵਾਲਾ ਸੀਗਾ, ਉਹ ਜਰਮਨ ਦੀ ਜੰਗ ਦੇ ਵਿੱਚ ਛਪਾਇਆ ਗਿਆ ਸੀ। ਮੋਟੀਵੇਸ਼ਨ ਵਾਸਤੇ ਸੀ ਵੀ ਜਿਹੜੇ ਸਰਦਾਰ ਆ, ਇਹਨਾਂ ਦੇ ਬਹੁਤ ਵੱਡੀ ਮੋਟੀਵੇਸ਼ਨ ਹੈ ਇਹਦੀ ਗੁਰੂ ਗ੍ਰੰਥ ਸਾਹਿਬ ਦੀ। ਉਹ ਹਰ ਟਾਈਮ ਪੱਗ ਦੇ ਵਿੱਚ ਰੱਖੇ ਜਾਂਦੇ। ਬਿਲਕੁਲ ਮੈਂ ਖੁਦ ਦਰਸ਼ਨ ਕੀਤੇ ਲੁਧਿਆਣੇ ਦੇ ਵਿੱਚ, ਉਹਦੇ ਤੋਂ ਅਖੰਡ ਪਾਠ ਹੋਇਆ। ਇੱਕ ਤੁਸੀਂ ਤੇ ਸਵਾਲ ਕੀਤਾ ਸੀ ਵੀ ਪਤਾ ਨਹੀਂ ਉਹ ਪੂਰਾ ਵੀ ਹੈ ਕਿ ਨਹੀਂ, ਕਿ ਗੁਰੂ ਗ੍ਰੰਥ ਸਾਹਿਬ ਪੂਰਾ 1430 ਅੰਗ ਨਹੀਂ। ਨਹੀਂ ਸਰ, ਮੈਂ ਕਿਹਾ ਸੀ ਵੀ ਪੂਰਾ ਜਿੰਨੇ ਅੰਗ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ, ਉਹ ਪੂਰੇ ਦੇ ਪੂਰੇ, ਜਾਂ ਵਿੱਚੋਂ ਬਾਣੀ ਕੱਢ ਕੇ ਜਿੱਦਾਂ ਆਪਾਂ ਜਪਜੀ ਸਾਹਿਬ ਕਹਿ ਲਈਏ ਜਾਂ ਗੁਟਕਾ ਸਾਹਿਬ ਆ ਜਾਂਦਾ ਕਿ ਉਹ ਨਹੀਂ। ਮੇਰਾ ਸਵਾਲ ਇਹ ਸੀ, ਉਸ ਦਿਨ ਵੀ ਇੱਕ ਸਰਦਾਰ ਸਾਹਿਬ ਥੋੜਾ ਤਲਖੀ 'ਚ ਆ ਗਏ। ਮੇਰਾ ਸਿਰਫ ਇਹੀ ਸੀ ਪ੍ਰਸ਼ਨ ਕਿ ਉਹ ਅੰਗ ਪੂਰੇ ਸਨ, ਤੇ ਜਦੋਂ ਲੜਾਈ ਹੁੰਦੀ ਸੀ ਕਿ ਬਈ ਉਹ ਕੀ ਉਸ ਵੇਲੇ ਵੀ ਉਹਨਾਂ ਦੇ ਅੰਗ ਸੰਗ ਹੁੰਦੇ ਸਨ, ਇਹ ਚੀਜ਼ਾਂ ਕਿ ਨਾਲ ਰੱਖਦੇ ਸੀ। ਚਲੋ ਮੈਂ ਉਸ ਬਹਿਸ 'ਚ ਨਹੀਂ ਪੈਣਾ ਚਾਹੁੰਦਾ, ਸਾਡਾ ਉਹ ਧਾਰਮਿਕ ਖੇਤਰ ਨਹੀਂ ਉਹਨਾਂ ਹੈਗਾ। ਮੈਂ ਉਸ ਚੀਜ਼ ਨੂੰ ਹਮੇਸ਼ਾ ਤਸਲੀਮ ਕਰਦਾ, ਹਾਲਾਂਕਿ ਹੈਗਾ ਵੀ ਪੜ੍ਹ ਲਈਦਾ, ਬਥੇਰਾ ਕੁਝ ਜਾਣ ਲਈਦਾ, ਪਰੰਤੂ ਮੈਂ ਕਦੇ ਵੀ ਡਿਬੇਟ 'ਚ ਨਹੀਂ ਜਾਂਦਾ ਇਸ 'ਚ, ਕਿਉਂਕਿ ਇਹ ਤੁਹਾਨੂੰ ਪਤਾ ਮੁੜ ਕੇ ਗੱਲਾਂ ਬਾਤਾਂ ਜਿਹੜੀਆਂ ਦੂਜੀਆਂ ਹੁੰਦੀਆਂ ਉਹ ਫਿਰ ਰਹਿ ਜਾਂਦੀਆਂ, ਇੱਕ ਵਿਸ਼ੇ ਤੇ ਭੇੜ ਹੋ ਜਾਂਦਾ। ਜੀ। ਆਪਣੇ ਅਗਲੇ ਕਾਲਰ ਨੇ ਜੀ ਸੁਖਦੇਵ ਸਿੰਘ। ਸਤਿ ਸ਼੍ਰੀ ਅਕਾਲ ਸੁਖਦੇਵ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ ਸੁਖਦੇਵ ਸਿੰਘ ਜੀ। ਹਾਂਜੀ ਸੁਖਦੇਵ ਸਿੰਘ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਹਾਂਜੀ ਮਿੰਟੂ ਜੀ ਤੇ ਆਪਣਾ ਤੁਹਾਨੂੰ ਦੋਨੋਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਇਹਦਾ 2 ਸਵਾਲ ਛੋਟੇ। ਇੱਕ ਨਾ ਅਕਾਲੀ ਗਵਰਨਮੈਂਟ ਵੇਲੇ ਨਾ ਇੱਕ ਘਪਲਾ ਹੋਇਆ ਸੀਗਾ, ਉਹ ਹਾਈਵੇ ਦੇ ਨਾਲ ਸੀ। ਕੋਈ ਜ਼ਮੀਨ ਪਹਿਲਾਂ ਮਿਨਿਸਟਰੀ ਵਿੱਚ ਹੈਗੇ, ਉਹਦੇ ਪਹਿਲਾਂ ਉਦਾਂ ਹੀ ਸੀ, ਉਹ ਲੈ ਲਈ ਉਹਨਾਂ ਨੇ, ਤੇ ਪਿੱਛੋਂ ਫਿਰ ਉਹ ਹਾਈਵੇ ਨਿਕਲਣਾ ਸੀ, ਉਹ ਪਲੈਨਿੰਗ ਸਾਜ਼ਿਸ਼ ਸੀ ਇਹਨਾਂ ਦੀ, ਤੇ ਉਹ ਮਹਿੰਗੇ ਭਾਅ ਵਿਕ ਗਈ ਸੀ, ਤੇ ਉਹ ਕੇਸ ਬਣਿਆ ਸੀ ਵੀ ਉਹਦਾ ਕੀ ਬਣਿਆ, ਪਤਾ ਨਹੀਂ ਕਿਹੜੇ ਜ਼ਿਲ੍ਹੇ ਨਾਲ ਬਿਲੋਂਗ ਕਰਦੀ ਸੀ ਉਹ। ਤੇ ਨਹੀਂ, ਹੁਸ਼ਿਆਰਪੁਰ ਵਾਲੇ ਦੀ ਤਾਂ ਨਹੀਂ ਗੱਲ ਕਰਦੇ ਤੁਸੀਂ? ਉਹੀ
ਹਾਂਜੀ ਹਾਂਜੀ ਜੀ ਹਾਂਜੀ ਜੀ ਉਹੀ ਹਾਂਜੀ ਕੁਝ ਅਕਾਲੀ ਲੀਡਰਾਂ ਦਾ ਵੀ ਵਿੱਚ ਨਾਮ ਪਰਚਾ ਹੋ ਗਿਆ ਸੀਗਾ। ਹਾਂਜੀ ਹਾਂਜੀ ਉਹ ਕੀ ਬਣਿਆ ਜੀ ਉਹਦਾ? ਹਾਂਜੀ ਉਹ ਕਟੜਾ ਹਾਈਵੇ ਜਿਹਨੂੰ ਕਹਿੰਦੇ ਨੇ, ਉਹ ਹਾਲੇ ਵਿੱਚ ਹੀ ਹੈ ਜੀ, ਕੁਝ ਹੋਇਆ ਨਹੀਂ, ਪਰ ਉਹ ਫਸ ਗਏ ਸਨ। ਉਹ ਜਾਂਚ ਪੜਤਾਲ ਹੋ ਹਾਂਜੀ ਗਈ ਬਸ ਸੀ ਕਿਉਂਕਿ ਇਹਨਾਂ ਨੇ ਉਹਦੇ ਵਿੱਚ ਅਫਸਰ ਵੀ ਕੁਝ ਫਸੇ ਹੋਏ ਸਨ। ਐਗਜ਼ੈਕਟ ਹਾਂਜੀ ਸਟੇਟਸ ਤਾਂ ਹਾਂਜੀ ਹੁਣ ਮੈਨੂੰ ਪਤਾ ਨਹੀਂ ਕੋਰਟ 'ਚ ਕਿੱਥੇ ਕਿਹਾ, ਕਿਉਂਕਿ ਪਿੱਛੇ ਜੇ ਹਾਂਜੀ ਕੋਸ਼ਿਸ਼ ਹੋਈ ਸੀ ਕਿ ਉਹਨੂੰ ਰਫਾ ਦਫਾ ਕਰਾ ਦਈਏ, ਕਲੋਜ਼ਰ ਰਿਪੋਰਟ ਵੀ ਦਾਖਲ ਹੋਣ ਦਾ ਸਮਾਚਾਰ ਹਾਂਜੀ ਸੀਗਾ, ਪਰ ਫਿਰ ਬਾਅਦ ਦੇ ਵਿੱਚ ਕਲੋਜ਼ਰ ਰਿਪੋਰਟ ਜਿਹੜੀ ਆ ਨਹੀਂ ਸੀ ਦਾਖਲ ਹੋ ਸਕੀ। ਉਹ ਜਿਨ੍ਹਾਂ ਨੇ ਘਪਲਾ ਕੱਢਿਆ ਸੀਗਾ, ਮੈਂ ਉਹਨਾਂ ਨੂੰ ਜਾਣਦਾ ਨਿੱਜੀ ਤੌਰ ਤੇ, ਮੈਂ ਜ਼ਰੂਰ ਪਤਾ ਕਰਕੇ ਤੇ ਅਗਲੇ ਜਦੋਂ ਆਪਾਂ ਕਾਲਾ ਵਾਲੇ ਪ੍ਰੋਗਰਾਮ 'ਚ ਆਵਾਂਗੇ ਅਗਲੇ ਵੀਕ, ਮੈਂ ਜ਼ਰੂਰ ਤੁਹਾਨੂੰ ਦੱਸ ਦੇਵਾਂਗਾ ਕਿ ਉਹ ਸਟੇਟਸ ਹਾਂਜੀ ਕਿੱਥੇ ਖਲੋਤਾ ਹੈ। ਉਹਦੇ ਵਿੱਚ ਹੋਰ ਹੈ ਵੈਸੇ ਜੀ ਪਰਚੇ ਹੋ ਗਏ ਸਨ। ਸੁਣ ਲਓ ਦੂਜਾ ਸਵਾਲ ਕਰ ਲਓ। ਹਾਂਜੀ ਇਹ 1986 ਚ ਨਾ ਬਰਨਾਲਾ ਜਦੋਂ ਸੀਐਮ ਸੀਗਾ, ਹਾਂਜੀ ਉਹਦੀ ਸਟੇਜ ਵੱਲ ਨੂੰ ਹਾਂਜੀ ਕੋਈ ਸਿੰਘ ਕੋਈ ਪ੍ਰੋਟੈਸਟਰ ਵੱਧ ਰਹੇ ਸੀ ਤੇ ਉੱਥੇ ਪੁਲਿਸ ਨੇ 8-10 ਮਾਰਤੇ ਸੀ, ਪਤਾ ਨਹੀਂ ਸਿੱਖ ਸੀ ਕਿ ਕੀ ਸੀ, ਉਹ ਕੀ ਇਸ਼ੂ ਕੀ ਸੀ ਜੀ, ਤੇ ਉਹ ਕੀ ਬਣਿਆ ਬਣਾਇਆ ਤੁਹਾਨੂੰ ਪਤਾ ਹੋ ਇਸ ਚੀਜ਼ ਦਾ ਕੁਝ? ਜੀ ਸੁਣ ਲਓ ਜੀ। ਨਹੀਂ ਦੇਖੋ, ਮੈਂ ਉਸ ਬਾਰੇ ਸਿਰਫ ਇੱਕ ਵੀਡੀਓ 'ਚ ਸੁਣਿਆ ਤੇ ਉਹਨਾਂ ਦਾ ਤਾਂ ਦਾਅਵਾ ਇਹ ਸੀਗਾ ਕਿ ਮੇਰੇ ਫਾਦਰ ਸਾਹਿਬ ਵੀ ਉਦੋਂ ਉੱਥੇ ਸਨ। ਤਾਂ ਸ੍ਰੀ ਅਨੰਦਪੁਰ ਸਾਹਿਬ ਦੀ ਉਹ ਸ਼ਾਇਦ ਗੱਲ ਹੈ, ਪਤਾ ਨਹੀਂ ਕੋਈ ਲਾਗੇ ਬੰਨੇ ਦੀ ਹੋਵੇ, ਕਿ ਸੁਰਜੀਤ ਸਿੰਘ ਬਰਨਾਲਾ ਨੂੰ ਸਪੀਚ ਤੋਂ ਰੋਕਣਾ ਸੀਗਾ। ਤਾਂ ਉਦੋਂ ਕਾਲੂ ਸਾਹਿਬ ਦਾ ਵੀ ਕੋਈ ਜ਼ਿਕਰ ਕਰ ਰਹੇ ਸਨ ਵੀਡੀਓ ਦੇ ਵਿੱਚ, ਜਿਹੜੇ ਇੱਕ ਪਿਛਲੇ ਦਿਨ ਭਾਜਪਾ 'ਚ ਸ਼ਾਮਲ ਹੋ ਗਏ, ਕਿ ਉਹਨਾਂ ਨੇ ਕੋਈ ਤਕਰੀਰ ਕੀਤੀ, ਉੱਤੇ ਬਾਅਦ ਕੋਈ ਜੱਥਾ ਜਾਂ ਮੰਨ ਲਓ ਲੋਕਾਂ ਦਾ ਜਿਹੜਾ ਸਮੂਹ ਸੀ ਉਧਰ ਨੂੰ ਵਧਿਆ ਤੇ ਫਿਰ ਫਾਇਰਿੰਗ ਹੋ ਗਈ। ਜਿਵੇਂ ਤੁਸੀਂ ਸੁਣਿਆ, ਮੈਂ ਪੜਿਆ ਨਹੀਂ, ਮੈਂ ਐਵੇਂ ਕਹਾਂ ਕਿਤੇ ਮੈਂ ਲਿਖਤ ਨਹੀਂ ਪੜ੍ਹੀ, ਮੈਂ ਇੱਕ ਵੀਡੀਓ 'ਚ ਸੁਣਿਆ, ਸ਼ਾਇਦ ਉਹ ਸੱਜਣ ਰਹਿੰਦੇ ਵੀ US ਨੇ, ਜਿਨ੍ਹਾਂ ਨੇ ਦੱਸਿਆ ਸੀਗਾ ਕਿ ਮੈਂ ਵੀ ਉੱਥੇ ਸੀਗਾ। ਸ਼ਾਇਦ ਉਹ ਰੀਨਾ ਰਾਏ ਵਾਲੇ ਕੇਸ 'ਚ ਵੀ ਬੋਲਦੇ ਰਹਿੰਦੇ ਨੇ, ਮੈਨੂੰ ਨਾਂ ਭੁੱਲ ਗਿਆ ਉਹਨਾਂ ਦਾ, ਤੇ ਮਤਲਬ ਕਿ ਹਾਂਜੀ ਮੈਨੂੰ ਨਾਂ ਨਹੀਂ ਹੈ ਯਾਦ ਉਹਨਾਂ ਦਾ। ਉਹਨਾਂ ਦੀਆਂ 2-3 ਵੀਡੀਓ ਮੈਂ ਵੇਖੀਆਂ ਨੇ, ਤਾਂ ਇੱਕ ਵੀਡੀਓ ਦੇ ਵਿੱਚ ਉਹ ਇਹ ਗੱਲ ਕਹਿ ਰਹੇ ਸੀ। ਹੁਣ ਇਹ ਕਿੰਨੀ ਸੱਚ ਹੈ, ਇਹਦੀ ਜਾਣਕਾਰੀ ਆਪਾਂ ਨੂੰ ਵੈਸੇ ਆਪਣੇ ਲਿਸਨਰ 'ਚੋਂ ਵੀ ਕਿਸੇ ਨੇ ਦੱਸ ਦੇਣਾ, ਕਿਉਂਕਿ ਉਸ ਦੌਰ ਦੇ ਉਸ ਸਮੇਂ ਦੇ ਬਹੁਤ ਸਾਰੇ ਵਿਟਨੈਸ ਆਪਣੇ ਵਿੱਚ ਮੌਜੂਦ ਹੋਣਗੇ ਜੀ। ਆਪਣੇ ਅਗਲੇ ਕਾਲਰ ਨੇ ਜੀ ਜਗਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜਗਬੀਰ ਸਿੰਘ ਜੀ, ਤੁਸੀਂ ਆਉਣੇ ਹੋ। ਹਾਂਜੀ ਬਸ ਮੈਂ ਤੇ ਕਹਿਣਾ ਜਿਹੜੇ ਬੱਸ ਬਾਰੇ ਪੁੱਛਦੇ ਸੀ ਨਾ ਵੀਰ ਜੀ ਦਿੱਲੀੋਂ, ਹਾਂਜੀ ਹਾਂਜੀ ਗੱਲ ਇਹ ਵੀ ਅਸੀਂ ਗਏ ਪਿੱਛੇ ਅਗਸਤ 'ਚ ਤੇ ਬੜੀ ਖੱਜਲ ਖਰਾਬੀ ਆ। ਪਠਾਨਕੋਟ ਰੋਡਵੇ ਦੀ ਬੱਸ ਉੱਥੇ ਜਿੱਥੇ ਕਹਿੰਦੇ ਲੈ ਕੇ ਜਾਂਦੀ ਛੱਡ ਲੱਗੇ। ਠੀਕ ਹੈ ਜੀ। ਪਹਿਲਾਂ ਤੇ ਇੱਥੋਂ ਢੋਆ ਢਵਾਈ ਸਮਾਨ ਚੁੱਕਣਾ ਚੁਕਾਉਣਾ, ਫਿਰ ਅੱਗੋਂ ਉਹਨਾਂ ਨੇ ਕਿਹਾ ਜੀ ਅਸੀਂ ਇੱਥੋਂ ਦਿੱਲੀ ਬੱਸ ਸਟੈਂਡ ਤੇ ਜਾਵਾਂਗੇ ਤੁਹਾਨੂੰ ਲੈ ਕੇ। ਠੀਕ ਹੈ ਜੀ। ਉੱਥੋਂ ਸਵਾਰੀਆਂ ਲਵਾਂਗੇ, ਫਿਰ ਅਸੀਂ ਅੰਬਾਲੇ ਤੋਂ ਅੱਗੇ ਜਾ ਕੇ ਜਿੰਨੇ ਵੀ ਮੇਨ ਅੱਡੇ ਨੇ ਜਲੰਧਰ ਲੁਧਿਆਣਾ ਵਗੈਰਾ ਸਾਰੇ ਚੁੱਕਾਂਗੇ। ਅਸੀਂ ਉੱਥੋਂ ਵਾਪਸ ਆ ਗਏ। ਫਿਰ ਮੈਂ ਤਾਂ ਇਹ ਬੇਨਤੀ ਕਰਾਂਗੇ, ਉਹ ਅਸੀਂ ਸਰਕਾਰ ਦੇ ਵਿਰੋਧੀ ਨਹੀਂ ਗੇ, ਉਹਨਾਂ ਬੱਸਾਂ ਨਾਲੋਂ ਦਿੱਲੀ ਤੋਂ ਅੰਮ੍ਰਿਤਸਰ ਜਾਂ ਜਿੱਥੇ ਵੀ ਜਾਣਾ ਤੁਰ ਕੇ ਚੱਲ ਜਾਓ, ਚੰਗਾ ਜੋ। ਉਸ ਬੱਸ ਤੇ ਪੰਗਾ ਨਾ ਲਿਓ ਬੇਨਤੀ ਹੈ। ਹੱਥ ਜੋੜ ਕੇ ਧੰਨਵਾਦ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਜੀ ਗੁਰਦੀਪ ਜੀ। ਸਤਿ ਸ਼੍ਰੀ ਅਕਾਲ ਗੁਰਦੀਪ ਜੀ, ਤੁਸੀਂ ਆਉਣੇ ਹੋ ਜੀ। ਗੁਰਦੀਪ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਜੀ, ਆਪਣੀ ਗੱਲ ਰੱਖ ਸਕਦੇ ਹੋ। ਸ਼ਾਇਦ ਉਹਨਾਂ ਦੀ ਆਵਾਜ਼ ਨਹੀਂ ਆ ਰਹੀ। ਮਿੰਟ ਜੀ, ਕੁਛ ਸੋਸ਼ਲ ਮੀਡੀਆ ਦੇ ਸਵਾਲ ਨੇ ਜੀ, ਉਹਨਾਂ ਸਵਾਲਾਂ ਵੱਲ ਵੀ ਜਿਹੜੀ ਆ ਉਹ ਝਾਤ ਮਾਰਦੇ ਚਲੇ ਗਏ। ਜਿਹੜਾ ਪਹਿਲਾ ਸਵਾਲ ਸੀਗਾ ਜੀ ਉਹ ਇਹ ਸੀਗਾ ਕਿ ਪਿੱਛੇ ਜਿਹੜੇ ਇਹਨਾਂ ਦੇ ਆਪਸ ਵਿੱਚ ਦੀ ਟਵੀਟੋ ਟਵੀਟੀ ਹੋਇਆ, ਟਵੀਟੋ ਟਵੀਟੀ ਤਾਂ ਨਹੀਂ ਹੋਏ, ਖੈਰ ਉਹਦੀ ਗੱਲ ਆਪਾਂ ਇਹਦੇ 'ਚ ਕਰ ਚੁੱਕੇ ਹਾਂ ਖਬਰਾਂ ਦੇ ਵਿੱਚ। ਕਹਿੰਦੇ ਵੀ ਇਹ ਪਹਿਲਾਂ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਮੇਰਾ ਟਵਿੱਟਰ ਤੇ ਅਕਾਊਂਟ ਆ, ਜਾਂ ਇਹ ਕੀ ਚੱਕਰ ਹੈ ਵੀ ਮੰਤਰੀ ਸਾਹਿਬ ਭੁੱਲ ਗਏ ਜਾਂ ਉਹ ਜਲਦਬਾਜ਼ੀ 'ਚ ਕਹਿ ਗਏ, ਦਬਾਅ 'ਚ ਆ ਗਏ, ਕੀ ਚੱਕਰ ਬਣਿਆ ਜੀ? ਨਹੀਂ ਫਲੋ ਜੀ ਕਹਿ ਗਏ, ਮੈਨੂੰ ਲੱਗਦਾ ਕਿ ਮੈਂ ਤੇ ਚਲਾਉਂਦਾ ਨਹੀਂ, ਯਾਨੀ ਕਿਸੇ ਬੰਦੇ ਨੂੰ ਉਹ ਜਿਵੇਂ ਕਹਿ ਲਓ ਕਿ ਛੁਟਿਆਉਣ ਲਈ ਜਾਂ ਜੀ ਕਹਿ ਲਓ ਕਿ ਆਪਣੇ ਆਪ ਨੂੰ ਹਾਵੀ ਕਰਨ ਵਾਸਤੇ, ਜਿਵੇਂ ਹੁੰਦਾ ਹੀ ਹੈ ਨਾ ਕਿ ਕੋਈ ਬਹਿਸ ਚੱਲ ਰਹੀ ਹੋਏਗੀ, ਤੁਸੀਂ ਦੇਖਿਓ ਕਈ ਬੰਦੇ ਜਿਹੜੇ ਹੁੰਦੇ ਨੇ ਉਹ ਫਿਰ ਜਦੋਂ ਦੇਖਦੇ ਆ ਕਿ ਵਿਅਕਤੀਗਤ ਤੌਰ ਤੇ, ਤਾਂ ਫਿਰ ਉਹ ਮਤਲਬ ਕਿ ਅੱਗੇ ਚਲੇ ਜਾਣਗੇ, ਕੁਝ ਧਾਰਮਿਕ ਹਵਾਲਿਆਂ ਤੇ ਚਲੇ ਜਾਣਗੇ ਜਾਂ ਇਤਿਹਾਸਕ ਹਵਾਲਿਆਂ ਤੇ ਚਲੇ ਜਾਣਗੇ ਮੌਜੂਦਾ ਸਮੇਂ ਚੋਂ ਛੱਡ ਕੇ। ਤਾਂ ਉਹੀ ਗੱਲ ਹੈ ਕਿ ਉਹ ਬਹਿਸ ਤਾਂ ਹੋ ਰਹੀ ਸੀਗੀ, ਜਿੱਦਾਂ ਲਾ ਲਓ ਕਿ ਬਈ ਤੁਹਾਡੇ ਰਾਜ ਸਭਾ ਦੇ ਮੈਂਬਰ ਕੋਲ ਜ਼ਮੀਨ ਕਿੰਨੀ ਹੈ, ਉਹਨਾਂ ਕਿਵੇਂ ਲਈ ਹੈ, ਤੇ ਸੀਚੇਵਾਲ ਦੀ ਜਿਹੜੀ ਗਊਸ਼ਾਲਾ ਚੱਲਦੀ ਹੈ ਉਹ ਤਾਂ ਮੰਨ ਵੀ ਗਏ ਨਾ ਸਦਨ 'ਚ ਕਿ ਬਾਈ ਗਊਸ਼ਾਲਾ ਤੁਸੀਂ ਸਾਂਭ ਲਓ, ਪਰ ਹੈ ਤਾਂ ਸਰਕਾਰੀ ਜ਼ਮੀਨ 'ਚ ਉਹ।
ਹੁਣ ਮਤਲਬ ਕਿ ਇਹ ਵੀ ਇੱਕ ਤੁਹਾਨੂੰ ਪਤਾ, ਫਿਰ ਮੈਂ ਕਿਹਾ ਗਊਸ਼ਾਲਾ ਤੇ ਵਿਚਾਰਾ ਬਲਵੀਰ ਸਿੱਧੂ ਵੀ ਬਣਾ ਰਿਹਾ ਸੀਗਾ, ਉਹ ਤਾਂ ਫਿਰ ਹਾਂ। ਉਹਦੀ ਕਿਉਂ ਨਹੀਂ ਜੇ ਬਣ ਦਿੱਤੀ, ਬਿਲਕੁਲ ਬਿਲਕੁਲ ਉਹਦੀ ਵੀ ਬਣ ਦਿੰਦੇ। ਉਹ ਤਾਂ ਚੰਗੀ ਤਾਂ ਮਹਿੰਗੀ ਗੱਲ ਇਹ ਆ ਜ਼ਮੀਨ ਤੇ ਬਣਾ ਕਿ ਰਿਹਾ ਸੀ। ਹਾਂਜੀ, ਤਾਂ ਉਹ ਗੱਲ ਇਹ ਆ ਕਿ ਪ੍ਰਵੀਨ ਜੀ, ਉਹ ਹੁਣ ਜਦੋਂ ਇਸ ਤਰ੍ਹਾਂ ਇੱਕ ਦੂਜੇ ਨੂੰ ਪਛਾੜਿਆ ਜਾ ਰਿਹਾ ਸੀਗਾ, ਤਾਂ ਉਦੋਂ ਉਹਨਾਂ ਨੇ ਕਹਿ ਦਿੱਤਾ ਕਿ ਇਹ ਤੇ ਟਵੀਟ ਕਰਦੇ ਰਹਿੰਦੇ, ਇਹਨਾਂ ਦੀ ਆਦਤ ਹੈ, ਮੈਂ ਤੇ ਉਹ ਚਲਾਉਂਦਾ ਨਹੀਂ ਹੈਗਾ। ਇਹਦਾ ਮਤਲਬ ਹੈ ਕਿ ਤੁਸੀਂ ਨਹੀਂ ਚਲਾਉਂਦੇ, ਸ਼ਾਇਦ ਉਹ ਦਿੱਲੀ ਵਾਲੇ ਚਲਾਉਂਦੇ ਨੇ, ਪਰ ਟਵਿੱਟਰ ਤੁਹਾਡਾ ਜ਼ਰੂਰ ਚੱਲਦਾ। ਜੀ 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 ਰਣਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਮਿੰਟੂ ਜੀ, ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਜੀ। ਜਿਹੜਾ ਪੁੱਛਣ ਦੇ ਸੀ ਨਾ ਵੀ ਉਹ ਜਿਹੜਾ ਤੁਸੀਂ ਕੇਸ ਦਾ ਦੱਸਣ ਦੇ 86 ਵਾਲੇ, ਹਾਂਜੀ ਉਹ ਗੁਰਮਤ ਹਾਂਜੀ। ਟੀਵੀ ਦੇ ਆਉਂਦਾ ਜੀ, ਇਧਰੋਂ ਚੱਲਦਾ, ਕੈਲੀਫੋਰਨੀਆ ਚ ਚੱਲਦਾ ਗੁਰਮਤ ਟੀਵੀ। ਠੀਕ ਹੈ ਜੀ। ਵਰਿੰਦਰ ਸਿੰਘ ਗੋਲਡੀ ਚਲਾਉਂਦਾ ਹੈ ਜੀ। ਤੇ ਚਲੋ ਕੋਈ ਨਹੀਂ, ਤੁਸੀਂ ਬਸ ਮਤਲਬ ਕਿ ਦੱਸ ਦਿਓ ਕਿ ਉਹਦੇ ਚ ਹਾਂਜੀ ਹਾਂਜੀ। ਤੇ ਮੇਰੇ ਦੋ ਕੁਐਸਚਨ ਮਿੰਟੂ ਜੀ। ਇੱਕ ਜਿਹੜਾ ਫੇਰ ਅਮਰਤਪਾਲ ਸਿੰਘ ਦਾ ਸਾਥੀ ਕਹਿੰਦੇ ਗ੍ਰਿਫਤਾਰ ਹੋਇਆ ਸੀ 에ਅਰਪੋਰਟ ਤੋਂ, ਜ਼ਮਾਨਤ ਮਿਲ ਗਈ ਹੈ ਫੇਰ ਜੀ। ਛੱਡਤਾ। ਹਾਂਜੀ, ਜ਼ਮਾਨਤ ਮਿਲ ਗਈ ਹੈ ਜੀ। ਹਾਂਜੀ, ਤੇ ਉਹ ਕੇਸ ਬਣਾਈ, ਇੱਕ ਉਹ ਦੱਸਿਓ, ਤੇ ਦੂਜਾ ਨਿਹੰਗ ਸਿੰਘ ਕੇਸ ਵਿੱਚ ਕੋਈ ਅਪਡੇਟ ਆਈ ਹੈ ਵੀ ਜਿਹੜਾ ਉਹਨੂੰ ਕਤਲ ਹੋਇਆ ਤੇ ਉਹਦੇ ਵਿੱਚ ਕੋਈ ਫੜਿਆ ਗਿਆ ਜਾਂ ਕੀ ਉਹ ਸਾਰਾ ਕੇਸ ਦਾ ਦੱਸਿਓਗੇ ਮਾੜਾ ਜਿਹਾ। ਠੀਕ ਹੈ ਜੀ, ਠੀਕ, ਸੁਣ ਲਓ। ਦੇਖੋ ਦੋ ਚੀਜ਼ਾਂ ਨੇ ਇਹਦੇ ਵਿੱਚ। ਜੋ ਪ੍ਰਦੀਪ ਸਿੰਘ ਪ੍ਰਿੰਸ ਹੱਤਿਆਕਾਂਡ ਹੈ, ਉਹਦੇ ਚ ਇਹ ਹੈ ਕਿ ਹਾਲੇ ਤੱਕ ਸੰਸਕਾਰ ਨਹੀਂ ਹੋਇਆ, ਪਰਿਵਾਰ ਹਾਲੇ ਰਾਜ਼ੀ ਨਹੀਂ ਹੋਇਆ ਕਿਉਂਕਿ ਗ੍ਰਿਫਤਾਰੀਆਂ ਬਕਾਇਆ ਨੇ। ਪਰ ਦੂਸਰੇ ਪਾਸੇ ਮੈਨੂੰ ਵੀ, ਮੈਂ ਐਵੇਂ ਇਮਾਨਦਾਰ ਨਾਲ ਕਹਾਂ, ਮੈਂ ਵੀਡੀਓ ਸੁਣੀ ਨਹੀਂ, ਆਪਾਂ ਜਾਏ ਨੇ, ਉਹ ਮੇਰੀ ਵਾਈਫ ਨੇ ਮੈਨੂੰ ਸੈਂਡ ਕੀਤੀ ਸੀਗੀ, ਤੇ ਕਿਉਂਕਿ ਅਸੀਂ ਆਪਦੇ ਟੱਬਰ ਨੂੰ ਵੀ ਭਾਈ ਖਬਰਾਂ 'ਚ ਹੀ ਵਾੜ ਲੈਂਦੇ ਆ। ਉਹ ਕਹਿੰਦੀ ਕਿ ਉਹ ਪ੍ਰਿੰਸ ਦੇ ਮਾਮਲੇ ਦੇ ਵਿੱਚ, ਕਿਉਂਕਿ ਦੇਖੋ ਸਾਰੇ ਪੰਜਾਬੀ ਨੇ, ਤੇ ਉਹ ਤਸਵੀਰ ਦੇਖ ਕੇ ਬੜਾ ਮਾਯੂਸ ਹੋਏ, ਉਦਾਸ ਹੋਏ ਕਿ ਸਾਡੇ ਇੱਥੇ ਚੱਲ ਕੀ ਰਿਹਾ, ਤੇ ਉਹਨੂੰ ਵੀ ਇੰਟਰਸਟ ਸੀ। ਤੇ ਉਹ ਕਹਿੰਦੀ ਕਿ ਆ ਜਿਹੜਾ ਕੋਈ ਉਹ ਦਾਖਲ ਸੀਗਾ ਦੋਸ਼ੀ, ਉਹਦੀ ਵਾਈਫ ਆਈ ਹੈ ਸਾਹਮਣੇ, ਤੇ ਮੈਂ ਉਹਦੇ ਚੰਕ ਜੇ ਸੁਣਿਆ ਪ੍ਰਵੀਨ ਜੀ, ਉਹ ਜਿਹੜੀ ਹੁੰਦੀ ਹੈ ਇੰਟਰਵਿਊ ਦੀ ਸ਼ੁਰੂਆਤ ਦੇ ਵਿੱਚ, ਪਰ ਉਹ ਕਹਿ ਰਹੀ ਆ ਕਿ ਬਈ ਮਤਲਬ ਪਹਿਲਾਂ ਹਮਲਾ ਕਰਕੇ ਮੇਰੇ ਘਰ ਵਾਲੇ ਦਾ ਹੱਥ ਵੱਢਿਆ ਗਿਆ ਸੀ। ਕਹਿੰਦੀ ਵੀ ਉਦੋਂ ਬਾਅਦ ਉਹਨੂੰ ਇੱਥੋਂ ਚੱਕ ਕੇ ਲੈ ਗਏ ਨੇ, ਪਤਾ ਨਹੀਂ ਕਿਹੜੇ ਥਾਣੇ 'ਚ ਹੈ, ਉਹ ਹੈਗਾ ਕਿ ਨਹੀਂ ਹੈਗਾ ਮੈਨੂੰ ਕੁਛ ਨਹੀਂ ਪਤਾ, ਤੇ ਪਰ ਬਈ ਹਮਲਾ ਇਹਨਾਂ ਨੇ ਕੀਤਾ ਸੀਗਾ। ਮਤਲਬ ਕਿ ਉਹ ਪੁਲਿਸ ਜਾਂਚ ਅਜੇ ਤੱਕ ਪੂਰੀ ਨਹੀਂ ਹੋਈ, ਉਹ ਦੱਸ ਹੀ ਨਹੀਂ ਰਹੇ ਕਿ ਸਹੀ ਬਈ ਕੀ ਗੱਲ ਹੋਈ। ਪਰ ਜਿਹੜੀ ਉਹ ਤਾਂ ਚਲੋ ਹੁਣ ਇਨਵੈਸਟੀਗੇਸ਼ਨ ਦਾ ਵਿਸ਼ਾ ਕਿ ਕਿੱਧਰੋਂ ਕੀ ਹੋਇਆ, ਉਹ ਆਪਾਂ ਤਾਂ ਨਹੀਂ ਜੱਜ ਕਰ ਸਕਦੇ। ਮਤਲਬ ਕਿ ਮੈਂ ਤੁਹਾਨੂੰ ਦੂਸਰਾ ਪੱਖ ਵੀ ਦੱਸ ਦਿੱਤਾ ਕਿ ਉਹਦੀ ਘਰ ਦੀ ਵੀ ਆ ਗਈ ਆ ਕੈਮਰਿਆਂ ਸਾਹਮਣੇ। ਪਰੰਤੂ ਦੂਜੀ ਗੱਲ ਇਹ ਆ ਕਿ ਹਾਲੇ ਤੱਕ ਪੁਲਿਸ ਨਾ ਤਾਂ ਕਿਸੇ ਸਿੱਟੇ ਤੇ ਪਹੁੰਚੀ ਆ, ਤੇ ਨਾ ਹੀ ਦੋਸ਼ੀਆਂ ਤੱਕ ਪਹੁੰਚੀ ਆ, ਤਾਂ ਇਸ ਕਰਕੇ ਪ੍ਰਿੰਸ ਦਾ ਸੰਸਕਾਰ ਨਹੀਂ ਹੋ ਸਕਿਆ। ਦੂਜੀ ਇਹਨਾਂ ਨੇ ਕੀ ਪੁੱਛਿਆ ਸੀਗਾ ਜੀ, ਮੈਨੂੰ ਯਾਦ ਨਹੀਂ। ਇੱਕ ਸਵਾਲ ਇਹ ਦੱਸ ਗਏ ਸੀ ਖੁਦ ਹੀ, ਤੇ ਦੂਜਾ ਮੇਰੇ ਖਿਆਲ ਪ੍ਰਿੰਸ ਦੇ ਬਾਰੇ ਸੀਗਾ। ਮਿੰਟੂ ਜੀ, ਹਰ ਇੱਕ ਬੰਦੇ ਨੂੰ ਝੰਜੋੜਤਾ ਉਸ ਤਸਵੀਰ ਨੇ, ਉਹ ਜਿਹੜੇ ਹਾਂਜੀ ਨਹੀਂ ਉਹ ਬਹੁਤ ਮਾੜਾ ਹੋਇਆ ਜੀ, ਚਾਹੇ ਕੁਛ ਵੀ ਹੈ। ਜੀ ਜੀ, ਬੰਦਾ ਮਾਰਨਾ ਤੇ ਇੰਨੀ ਬੇਰਹਿਮੀ ਨਾਲ ਯੰਗ ਮੁੰਡਾ ਤੇ ਏਡਾ ਜੁੱਸਾ, ਭਾਰੀ ਜੁੱਸਾ, ਬਹੁਤ। ਉਹ ਇਤਫਾਕਨ ਇੱਥੇ ਕੈਨੇਡਾ ਦੇ ਵਿੱਚ ਮੇਰੇ ਮਿੱਤਰ ਦੇ ਕੋਲ ਵੀ ਥੋੜੀ ਦੇਰ ਕੰਮ ਕਰਕੇ ਗਿਆ, ਕਹਿੰਦਾ ਬਹੁਤ ਅੱਛਾ ਮੁੰਡਾ ਸੀਗਾ, ਬਹੁਤ ਇੱਜ਼ਤ ਕਰਨ ਵਾਲਾ ਸੀਗਾ। ਜੀ ਜੀ। ਮਿੰਟੂ ਜੀ, ਜਾਂਦੇ ਜਾਂਦੇ ਬੇਸ਼ੱਕ ਸੰਖੇਪ ਦੇ ਵਿੱਚ ਹੀ ਦੱਸ ਦਿਓ, ਉਪ ਰਾਸ਼ਟਰਪਤੀ ਨੇ ਕੋਈ ਚੰਨ ਚਾੜਤਾ ਜੀ? ਉਪ ਰਾਸ਼ਟਰਪਤੀ, ਉਹਦਾ ਨਾਮ ਧਨਖੜ, ਪੱਛਮੀ ਬੰਗਾਲ, ਉਹਨੂੰ ਧਾਕੜ ਵੀ ਕਹਿੰਦੇ ਆ। ਹਾਂਜੀ, ਜਗਦੀਪ ਧਨਖੜ। ਉਹ ਨਹੀਂ, ਹੁਣ ਤਾਂ ਉਪ ਰਾਸ਼ਟਰਪਤੀ ਬਣ ਗਏ ਨਾ, ਪਹਿਲਾਂ ਬੰਗਾਲ ਦੇ ਉਹ ਹੁੰਦੇ ਸੀਗੇ ਰਾਜਪਾਲ। ਤੇ ਉਹ ਬਈ ਉਹਨਾਂ ਨੇ ਕੀ ਕੀਤਾ ਕਿ ਜਿਹੜੀਆਂ ਸੰਸਦੀ ਕਮੇਟੀਆਂ ਬਣਦੀਆਂ ਹੁੰਦੀਆਂ ਨੇ ਨਾ, ਸੰਸਦੀ ਕਮੇਟੀਆਂ ਦੇ ਵਿੱਚ ਆਪਣੇ ਜਿਹੜੇ ਉਹਨਾਂ ਦੇ ਹੈਗੇ ਨੇ ਸਟਾਫ ਦੇ ਮੈਂਬਰ, ਉਹ ਚੱਕ ਕੇ ਵਾੜ ਦਿੱਤੇ, ਜਿਹੜੇ ਕਿ ਸੰਵਿਧਾਨ ਦੇ ਬਿਲਕੁਲ ਉਲਟ ਨੇ। ਕਿਉਂਕਿ ਉੱਥੇ ਸਿਰਫ ਕਹ ਲੋ ਕਿ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਹੁੰਦੇ ਨੇ, ਰਾਜ ਸਭਾ ਦੇ ਜਾਂ ਲੋਕ ਸਭਾ ਦੇ ਸੰਸਦੀ ਕਮੇਟੀਆਂ 'ਚ ਹੁੰਦੇ ਨੇ, ਨਾਲ ਜੁਆਇੰਟ ਸੈਕਟਰੀ ਪੱਧਰ ਦਾ ਇੱਕ ਅਧਿਕਾਰੀ ਹੁੰਦਾ ਕੋਆਰਡੀਨੇਟ ਕਰਨ ਵਾਸਤੇ, ਤੇ ਫਿਰ ਉਹ ਰਿਪੋਰਟ ਦਿੰਦਾ ਹੈ ਸੈਕਟਰੀ ਪੱਧਰ ਦੇ ਅਧਿਕਾਰੀ ਨੂੰ, ਤੇ ਸੈਕਟਰੀ ਜਾ ਕੇ ਚੇਅਰਮੈਨ ਜਾਂ ਸਪੀਕਰ ਨੂੰ ਰਿਪੋਰਟ ਸੌਂਪਦਾ ਹੈ। ਇਸ ਤਰ੍ਹਾਂ ਪ੍ਰੋਸੀਜਰ ਹੁੰਦਾ ਹੈ। ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੈ ਕਿ ਜਦੋਂ ਆਪਣੇ ਨਿੱਜੀ ਸਟਾਫ ਚੋਂ ਵੀ 4 ਬੰਦੇ ਸੰਸਦੀ ਕਮੇਟੀਆਂ 'ਚ ਫਿੱਟ ਕਰਦੇ, ਤੇ ਉਹ ਰੌਲਾ ਪਿਆ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਇੰਨੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ ਪਿਆਰੇ। ਜੀ ਜੀ ਜੀ, ਸਤਿ ਸ੍ਰੀ ਅਕਾਲ। ਸੋ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਪਹਿਲਾਂ ਖਬਰਾਂ ਤੇ ਚਰਚਾ ਕੀਤੀ ਪਹਿਲੇ ਹਿੱਸੇ ਦੇ ਵਿੱਚ। ਉਸ ਤੋਂ ਬਾਅਦ ਅਗਲੇ ਹਿੱਸੇ ਦੇ ਵਿੱਚ ਤੁਹਾਡੇ ਸਵਾਲਾਂ ਦੇ ਉਹਨਾਂ ਨੇ ਜਵਾਬ ਦਿੱਤੇ। ਸਮਾਂ ਇਜਾਜ਼ਤ ਨਹੀਂ ਦਿੰਦਾ, ਖਬਰਾਂ ਜਾਣਕਾਰੀਆਂ ਹੋਰ ਵੀ ਬਹੁਤ ਸਨ ਜਿਨ੍ਹਾਂ ਤੇ ਚਰਚਾ ਕੀਤੀ ਜਾ ਸਕਦੀ ਸੀ,
ਪੰਜਾਬੀ ਰੇਡੀਓ USA ਦਾ ਅਗਲਾ ਪ੍ਰੋਗਰਾਮ ਹੈ ਜੀ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ, ਖਬਰਾਂ ਦੇ ਬਾਰੇ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।